ਇੱਕਦਮ ਮੈਰੀ ਜਹਾਜ਼ ਚ ਰੌਲਾ ਪਾਤਾ, ਸਮੁੰਦਰ ਦਾ ਪਾਣੀ ਵੇਖ ਕੇ ਕਹਿੰਦਾ ਓਏ ਉਹ ਮੋਟਰ ਬੰਦ ਕਰ ਦਿਓ। ਯਾਰ ਇਹਦੇ ਮਹੱਲੇ 'ਚ ਫੌਤ ਕੀ ਹੋਈ, ਇੱਕ ਸਿਆਣਾ ਬੰਦਾ ਉੱਠ ਕੇ ਕਹਿੰਦਾ ਮੈਂ ਤਾਂ ਮੂੰਹ ਐਨੂੰ ਕਰਦਾ, ਕਹਿੰਦਾ ਕੀ ਗੱਲ, ਕੋਈ ਗੱਲ ਕਰਨੀ? ਏਦਾਂ ਦਾ ਖੋਤਾ ਬਹੁਤਾ ਸਮਾਨ ਵੇਖ ਕੇ ਕਹਿੰਦਾ ਆਹ ਕਿਹਨੇ ਚੱਕਣਾ? ਮੈਂ अस्सलाम वालेकुम नाज़रीन, टी टाइम च खुश आमदीद। क्या कहने नाज़रीन, की हाल चाल है? ठीक ठाक हो? उस्ताद कहते जुगनू, लेकिन मैं कहना नाज़रीन, क्योंकि उस उस्ताद तक नहीं पहुंच सकते। ठीक है, फर्क ही बहुत आ। कितने दुबई ਹਾਂਜੀ 3 ਲੱਖ ਰੁਪਇਆ ਲੱਗਦਾ ਆਉਣ ਜਾਣ ਦਾ, ਬੇਟੇ ਤੂੰ ਨਹੀਂ ਪਹੁੰਚ ਸਕਦਾ। ਨਾਲੇ ਖਾਲੀ ਸੜਕਾਂ ਬਾਬਾ ਥੋੜੀ ਪਹੁੰਚਿਆ ਜਾਂਦਾ ਵਾ। ਮੈਂ ਮੱਕੂ ਵਾਲੇ ਜਾਣਾ ਹੋਵੇ, ਰਾਜ 2 ਵਾਰੀ ਗੱਡੀ ਦਾ ਐਕਸਲ ਟੁੱਟਦਾ। ओए अज सच यार मैं आंदे लीवर टुट गया पिछला ब्रेक वाला, मैं मसी वजन लगा ते रक्शे ते मसी। ਘੱਟ ਚੱਕਾ ਚੁੱਕ ਕੇ ਚਲਾਇਆ ਕਰਨਾ, ਆਪ ਤੇ ਤੂੰ ਰੰਗਬਾਜ਼ੀਆਂ ਕਰਦਾ। ਯਾਰ ਮੈਂ ਤੈਨੂੰ ਉਹੀ ਤਾਂ ਕਹਿਣ ਡਿਆ ਵਾਂ। ਨਾਜ਼ਰੀਨ ਹੋਰ ਸੁਣਾਓ, ਕਿਦਾਂ ਠੀਕ ਠਾਕ ਹੋ? ਪ੍ਰੋਟੈਕਸ਼ਨ ਮੈਨੂੰ ਕਰਾ ਲਾਂਦੇ। ਦੱਦੀ ਤੇਰੀ ਦੱਦੀ ਕੀ ਹੋਇਆ? ਗੱਡੀ ਤੇਰੀ ਉਹ ਆ, ਅਗਲਾ ਵੀਲ ਚੱਕਣਾ ਤੇ ਥੱਲੜਾ ਵੀਲ ਕਹਿੰਦਾ ਮੈਨੂੰ ਹੱਥ ਫੜਾ ਦੇ, ਹੱਥ ਫੜਾ। ਯਾਰ ਮੈਂ ਵੀਲ ਕਿਉਂ ਚੱਕੂਗਾ ਗੱਡੀ ਦਾ? ਇੱਕ ਲੌਜੀਕਲੀ ਗੱਲ ਆ। ਤੂੰ ਵੀਲ ਚੁੱਕਦਾ ਫੜਿਆ ਵੀ ਗਿਆ 1-2 ਵਾਰੀ, ਤੂੰ ਮੰਨਦਾ ਨਹੀਂ ਮੁੜ ਕੇ। ਓਏ ਉਹ ਤਾਂ ਤੈਨੂੰ ਯਾਰ ਚਾਹੀਦਾ ਏਦਾਂ ਦੇ ਮਰੀਜ਼ ਨੂੰ 11 ਬਾਈ ਵਾਲੇ ਕਹਿਣਗੇ ਉਹ ਯਾਰ ਸਾਡੀ ਗੱਡੀ 'ਚ ਨਾ ਰੱਖਿਓ ਭਾਈ, ਨੂੰ ਸਮੈਲ ਕਰਦਾ ਗਈ। ਜੀ ਨਾਜ਼ਰੀਨ, ਸਾਡੇ ਨਾਲ ਅੱਜ ਮਿੱਠਾਪੁਰੀਆ, ਦਾਨਿਸ਼, ਨੋਨੀ ਤੇ ਬਾਸ। ਭਾਈ ਹਾਂਜੀ, ਜਦੋਂ ਮੇਰਾ ਨਾਮ ਲੈਣਾ ਨਾ ਉਦੋਂ ਨਾਲ भाई लाजमी कहना, दानिश भाई। अरे हमारे साथ आज हैं दानिश भैया। ठीक है भैया, दानिश भैया, जो कि आप किसी तारफ का मोहताज नहीं है। 1 ऑफ द जीयर ਹੋਏ हैं जे। ਉਹ ਚਮਚੀ ਦੀ ਜੁਗਤ ਇਹਨਾਂ ਦੀ ਇੰਨੀ ਬਚ ਗਈ ਆ। ਕਪਲ ਸ਼ਰਮਾ ਮਿੱਤ ਕਾਲਾ ਮਾਰਿਆ ਮਿੱਠਾ ਜੀ ਮੈਨੂੰ। ਉਹਨੇ ਕਿਹਾ ਜੀ ਇਹ ਚਮਚੀ ਮੈਨੂੰ ਦੇ ਦਿਓ। ਐਂਕਰ ਭਾਈ ਨਾਦਰ ਭਾਈ ਚੌਕ 'ਚ ਖੜੇ, ਇੱਕ ਮਾਈ ਲੰਘਦੀ, ਕਹਿੰਦੀ ਪੁੱਤ ਨਾਨ ਕਰ ਦੂ, ਕਹਿੰਦਾ ਨਹੀਂ ਮੇਰੇ ਕੋਲ ਗਾਲ ਮੰਦਾ ਨਿਕਲ ਜਾਂਦਾ। ਯਾਰ ਏਦਾਂ ਦਾ ਜ਼ੈਬਰਾ ਨਾ ਕੰਧ ਨਾਲ ਆਪਣੇ ਆਪ ਨੂੰ ਰਗੜ ਕੇ ਆਪਣੀ ਲਕੀਰਾਂ ਖਰਾਬ ਕਰ ਲੈਂਦਾ। ਕੰਮ ਤੋਂ ਹੁੰਦੇ ਆ, ਪੈਂਟ ਕੋਟ ਪਾਇਆ ਸੀ ਤੇ ਟਾਈ ਨਾਲ ਕੁੱਕੜੀ ਬੰਨੀ ਘਾੜ। ਯਾਰ ਮੁਰਗੀ ਦਾ ਪੋਟਾ ਨਹੀਂ ਹੁੰਦਾ, ਉਹ 'ਚ ਚੀਰਾ ਦਵਾ ਕੇ ਉਹਦਾ ਸੋਹਣਾ ਪਰਸ ਬਣਾਇਆ ਹੋਇਆ। ਸ਼ਿਕਾਰ ਤੇ ਚਲਾ ਗਿਆ ਭਾਈ, ਏਦਾਂ ਕਰਕੇ ਬੰਦੂਕ ਕੱਸੀ ਹੋਈ ਤੇ ਉਹ ਗੁਜ਼ੈਬਰਾ ਲੰਘਿਆ ਤੇ ਕਹਿੰਦਾ ਹਾਂ ਕੀ ਬਣਿਆ? ਕਹਿੰਦਾ ਲੈ ਲੈਣਾ ਆਉਂਦੀਆਂ। ਤੇ ਨੋਨੀ ਭਾਈ ਤਿਆਰੀ ਪੂਰੀ ਕਰਕੇ ਆਇਆ। ਜ਼ੈਬਰੇ ਨੂੰ ਵੇਖ ਵੇਖ ਕੇ ਕਹਿੰਦੇ ਵੇਖੋ ਤਵੀਤਾ ਗਿਨਲ ਖੋਤੇ ਦਾ ਕੀ ਹਾਲ ਕਰਦਾ। ਇਹ ਅੱਜ ਲੱਗਦਾ ਜੋ ਵੀ ਬਿਸ਼ਤੀ ਹੈ ਮੇਰੀ। ਏਦਾਂ ਦਾ ਖੋਤਾ ਬਹੁਤਾ ਸਮਾਨ ਵੇਖ ਕੇ ਕਹਿੰਦਾ ਆਹ ਕਿਹਨੇ ਚੱਕਣਾ? ਮੈਂ ਅਰੇ ਨੋਨੀ ਕੀ ਕਹਿੰਦੀ? ਨੋਨੀ ਦਾ ਭਾਈ ਕੀ ਬਾਤ ਨਾ, ਏਦਾਂ ਦਾ ਖੋਤਾ ਕੰਧ 'ਚ ਲੱਤ ਮਾਰ ਕੇ ਸਾਰੀ ਦਿਹਾੜੀ ਲੰਮੇ ਪਿਆ ਰਿਹਾ। ਯਾਰ ਕਾਲਾ ਸੂਟ ਪਾਇਆ ਮਾਇਆ ਲਾ ਕੇ ਤੇ ਬਾਹਰ ਨਿਕਲਣ ਨਹੀਂ ਲੱਗਾ। ਘਰਦਿਆਂ ਨੇ ਕਿਹਾ ਉਹ ਪੱਖਾ ਸਾਈਡ ਤੇ ਕਰਦੀ ਫਰਸ਼ੀ। ਇਹਨੇ ਚੁੱਕ ਕੇ ਸਾਈਡ ਤੇ ਕੀਤਾ ਤੇ ਉਹਦਾ ਛੱਜਾ ਇੱਥੇ ਛਪਿਆ। ਉਹ ਥੱਲੇ ਹੁੰਦਾ ਵਾ ਕਿ ਉੱਪਰ ਹੁੰਦਾ? ਯਾਰ ਇਹੋ ਜਿਹੇ ਬੰਦੇ ਚਿੱਟਾ ਲੱਠਾ ਦਾ ਸੂਟ ਪਾ ਕੇ ਬੜਾ ਸੋਹਣਾ ਬਰਾਤ 'ਚ ਜਾਣਗੇ ਤੇ ਉਹ ਦੇਖ ਨਾਲ ਪਹੁੰਚੇ ਲੱਗੇ ਹੁੰਦੇ। ਖੋਤੇ ਦਾ ਸਾਰਾ ਕੁਝ ਪਾਇਆ ਹੋਇਆ ਆਪਣਾ, ਵਾਂਗਾ ਵੀ ਇਹ ਵੀ ਤੇ ਕਹਿੰਦਾ ਉਹ ਭਾਜੀ ਦੱਸੇ ਨਹੀਂ ਲੈਦਰ ਦਾ ਜ਼ੇਵਰ ਬਣਾਇਆ। ਖੋਤੇ ਤੇ ਨਿਸ਼ਾਨ ਵੇਖ ਕੇ ਕਹਿੰਦਾ ਇਹ ਤਾਂ ਪੈਰਾਸ਼ੂਟ ਡਾਉਂਦਾ ਵਾ। ਇਹਨਾਂ ਸੋਹਰੇ ਕੋਲੋਂ ਕੁੱਟ ਖਾਣ ਡਿਆ। ਕਿਉਂ? ਸੋਹਰਾ ਇਹਦਾ ਕਹਿੰਦਾ ਮੈਨੂੰ ਐਂ ਕਰਨ ਡਿਆ। ਇਹੋ ਜਿਹੇ ਬੰਦੇ ਆਪਣੇ ਖੋਤੇ ਦੀਆਂ ਪੱਲੇਦਾਰਾਂ ਨਾਲ ਬਦਖੋਈਆਂ ਕਰ। ਉਹ ਉੱਠਦਾ ਹੀ ਨਹੀਂ ਮੰਡੀ ਟਾਈਮ ਖੋਤਾ। ਖੋਤੇ ਨੂੰ ਕਹਿੰਦੇ ਤੂੰ ਮੇਰੇ ਤੋਂ ਵੱਡਾ ਖੋਤਾ ਨਹੀਂ। ਖੋਤੇ ਨੂੰ ਸਲੀਪਾਂ ਮਾਰ ਕੇ ਆਸਰੇ ਖੋਤਾ ਰੱਖਿਆ, ਉਹਦੀ ਇਦਾਂ ਦੀ ਆਦਤ ਬਣ ਗਈ। ਖੋਤਾ ਕੰਨ ਤੇ ਸਿਗਰਟ ਰੰਗ ਕੇ ਖਲੋਤਾ। ਇਹਨੇ ਖੋਤਾ ਰੱਖਿਆ, ਖੋਤੇ ਦੀ ਹੂ ਬਹੂ ਏਦਾਂ ਦੀ ਆਦਤ ਹੋ ਗਈ ਤੇ ਖੋਤਾ ਹਿੰਗਣ ਦਾ। ਨੋਨੀ ਨੇ ਖੋਤਾ ਰੱਖ ਲਿਆ ਤੇ ਉਹ ਆਪਣੀਆਂ ਅਗਲੀਆਂ ਲੱਤਾਂ ਐਨ ਕੰਨ ਬੰਦ ਕਰਕੇ ਕਹਿੰਦਾ ਯਾਰ ਇਹ ਗਾਣੋ ਹੀ ਨਹੀਂ ਹਟਦਾ। ਉਹ ਜਿੱਦਾਂ ਮੈਨੂੰ ਹੁੰਦਾ ਨਾ ਇਹ ਕਾਨੂੰ ਨੇ ਖੋਤਾ ਰੱਖ ਲਿਆ ਤੇ ਇੱਕ ਰੈਗੂਲਰ ਬੋਤਲ ਲੈ ਕੇ ਅੱਧੀ ਆਪ ਪੀਂਦੇ, ਅੱਧੀ ਯਾਰ ਮੈਂ ਹੁਣ ਜਿਹੜਾ ਸੈਂਟਰ ਇਹਨੇ ਐਂਕਰ ਹੀ ਆ ਨਾ ਤੂੰ ਭਰਾਵਾ। ਆ ਵੇਖ ਲਾ ਹੁਣ ਫੇਰ ਆ ਦਿੰਦੇ ਗਾਣਾ ਬਦਤਮੀ। ਸੋਹਣਾ ਪੈਂਟ ਕੋਟ ਪਾ ਕੇ ਐ ਨਵੀਂ ਜੁੱਤੀ ਪਾ ਕੇ ਤੇ ਪਾਣ ਨਾਲ ਜਾ ਕੇ ਓਏ ਮੇਰੇ ਮੂੰਹ ਦਾ ਖਾਤਾ ਬੰਦ ਕਰ ਦੇ। ਯਾਰ ਇਹਨੇ ਖੋਤਾ ਲਾ ਲਿਆ ਤੇ ਖੋਤੇ ਦੇ ਨਾਲ ਜਾਣ ਡਿਆ ਤੇ ਕਹਿੰਦਾ ਯਾਰ ਰੁਕ ਜਾ ਤੂੰ ਕੈਪਟਨ ਲੈ ਲਈ। ਖੋਤਾ ਕਹਿੰਦਾ ਰਹਿਣ ਦੇ, ਤੂੰ 2 ਨੰਬਰ ਮਿਲਦੇ। ਯਾਰ
ਬੈਂਡ ਬਣਾ ਲਿਆ ਆਪਣਾ ਸੋਹਣਾ ਬੈਂਡ ਬਣਾ ਲਿਆ। ਇੱਕ ਬੰਦਾ ਹਾਰਮੋਨੀਅਮ ਵਜਾਉਣ ਡਿਆ ਨਾ, ਇੰਨੇ ਕਰਕੇ ਵਾਜਾ ਵਜਾਉਣ, ਤੇ ਅੱਗੇ ਸੋਹਣਾ ਚਮਚੀ ਨਾਲ ਨਿਕਲ ਗਿਆ। ਬਦਮਾਸ਼ਾਂ ਨਾਲ ਤਸਵੀਰਾਂ ਖਿੱਚ ਕੇ ਬੂੜੇ ਨੂੰ ਸੈਂਡ ਕਰ ਦਿੰਦੇ। ਕਿ ਹਟ ਜਾ, ਮੈਨੂੰ ਨਾ ਕੁਛ ਕਿਹਾ ਕਰ। ਫੁੱਲ ਡਰਿਆ ਭਾਈ। ਬੰਦਾ ਇਹਦੇ ਘਰ ਵਾਪਟ ਵਾਲਾ ਮੀਟ ਤੇ ਰੀਡਿੰਗ ਕਰ, ਤੇ ਉਹਨੂੰ ਹੱਥ ਦਿਖਾਉਣ ਡਿਆ। ਹੱਥ ਦੇਖੋ ਤਾਂ ਬਾਪ ਵਾਲਾ ਬਿੱਲ ਸੁੱਟ ਕੇ ਗਿਆ, ਉਹਨੂੰ ਛੁਰੀਆਂ ਮਾਰਤੀਆਂ, ਕਹਿੰਦਾ ਹੱਥ ਟੁੱਟ ਗਿਆ। ਇਹ ਵੀ ਬਾਪਟਾ ਵਾਲੇ ਆਏ, ਕਹਿੰਦੇ ਪਰਦਾ ਕਰ ਲੋ, ਇਹਨਾਂ ਨੇ ਬੁੜੇ ਨੂੰ ਪਰਦਾ ਕਰਾਤਾ। ਇਹਦੇ ਘਰ ਕੇਬਲ ਵਾਲਾ ਆਣ ਕੇ ਬਾਜੀ ਨੂੰ ਪਰਦਾ ਕਰ ਲੋ, ਤੇ ਮਿਸਤਰੀ ਬੁਲਾ ਕੇ ਵੱਡਾ 4 ਇੰਚ ਦਾ ਪਰਦਾ ਕਰਾਓ। ਕਿੱਟਾ ਲਾ ਗਿਆ ਕਾਲੂ ਜੀ ਜਰਾ ਚੜ ਕੇ ਆਓ ਜਰਾ। ਯਾਰ, ਚੜ ਕੇ ਕੀ ਹੋਣਾ ਨਾਜ਼ਰੀਨ, ਮੈਂ ਤਾਂ ਨਵਾਂ ਖੋਤਾ ਨਵਾਂ ਪਲਾਨ ਫਾਰ ਨਵਾਂ ਖੋਤਾ ਲਿਆਂਦਾ ਤੇ ਭਾਈ ਉਹ ਫੁੱਲਾਂ ਵਾਲੀ ਸ਼ਰਟ ਪਾ ਕੇ ਨਕਸ਼ੇ ਵਾਲਾ ਸਟਾਈਲ ਬਣਾ ਕੇ। ਯਾਰ ਇਹਨੂੰ ਪਤਾ ਨਹੀਂ ਸੀ ਨਵਾਂ ਖੋਤਾ ਲੈ ਕੇ ਆਇਆ। ਇਹਦੇ ਕਜ਼ਨ ਨੇ ਕਿਹਾ ਯਾਰ ਆਪਣਾ ਖੋਤਾ, ਤੇ ਕਹਿੰਦਾ ਨਹੀਂ ਯਾਰ ਤੂੰ ਚੈਨ ਰੱਖ ਦੇ। ਯਾਰ ਇਹਨੇ ਆਪਣਾ ਘਰ ਰੰਗ ਕਰ ਲੈਂਦਾ ਸੀ, ਖੋਤੇ ਦੇ ਉੱਤੇ ਸਾਰਾ ਰੰਗ ਮਾਰਦਾ ਸੀ ਤੇ ਖੋਤੇ ਨੂੰ ਕੁਤਕੁਤਾਰੀ ਕਰਦਾ ਸੀ, ਐਂ ਕਰਦਾ ਸੀ ਪੂਰਾ ਘਰ ਰੰਗ। ਆਪਣੀ ਗੱਲਾਂ ਹੁਣ ਕਰਨ ਦੇ ਆ ਨਾ ਕਾਲੂ ਨੂੰ, ਬੜਾ ਬੇਵਕੂਫ ਬੰਦਾ ਹੀ। ਅੱਛਾ ਜੀ। ਹਾਂ, ਫੁੱਲ ਧੁੰਦ ਚ ਭਾਈ ਮੋਟਰਸਾਈਕਲ ਦੀ ਲਾਈਟ ਬਾਲ ਕੇ ਨਾ ਤੇ ਤੁਰਿਆ ਜਾਂਦੇ ਆ। ਉਹ ਮੈਂ ਕਿਹਾ ਉੱਤੇ ਬਹਿ ਜਾ, ਕਹਿੰਦਾ ਇਹ ਤਾਂ ਮੈਂ ਸਿਰਫ ਲਾਈਟ ਲਈ ਲਿਆਇਆ। ਇਹਦੇ ਅੱਬੇ ਦਾ ਆਪਰੇਸ਼ਨ ਹੈ, ਡਾਕਟਰ ਨੇ ਕਿਹਾ ਟਾਂਕੇ ਲੱਗੜਿਆ ਤੇ ਲੱਖ ਰੁਪਏ ਦਾ ਇੰਤਜ਼ਾਮ ਕਰੋ। ਕਹਿੰਦਾ ਭਾਜੀ ਆ ਮੇਰੇ ਕੋਲ 20,000 ਹੀ ਹੈ, ਮੋਚ ਧਾਗੇ ਨਾਲ ਲਾ ਦਿਓ। ਬੁੜੇ ਦਾ ਆਪਰੇਸ਼ਨ ਕਰਨਾ ਸੀ ਤੇ ਡਾਕਟਰ ਨੂੰ ਐਵੇਂ ਕਹੀ ਜਾਂਦੇ ਆ, ਮੈਚਿੰਗ ਧਾਗੇ ਨਾਲ ਟਾਂਕੇ ਲੈਣੇ ਆ। ਇੰਨੀ ਸਮੋਕ ਪਈ ਧੁੰਦ, ਜਿਹਨੂੰ ਪਤਾ ਨਹੀਂ ਸੀ ਲੱਗਦਾ, ਅੰਧਾ ਹੋ ਗਿਆ। ਸਿਰ ਉੱਠ ਕੇ ਨਾਲ ਦੇ ਬੱਚੇ ਸਕੂਲੇ ਛੱਡ ਆਇਆ, ਆਪਣੇ ਉੱਥੇ ਹੀ ਖਲੋਤੇ। ਇੱਕ ਸਹੀ ਧੁੰਦ ਚ ਫੁੱਲ ਧੁੰਦ ਚ ਬਾਹਰ ਖਲੋਤਾ ਬੂਹੇ ਦੇ, ਤੇ ਇੱਕ ਬੰਦਾ 150 ਰੁਪਈਆ ਫੜਾ ਕੇ ਕਹਿੰਦਾ ਲੈ ਫੜਾ, ਜਿਹੜਾ ਮੈਂ ਤੇਰਾ 14,000 ਰੁਪਈਆ ਦੇਣਾ। ਉਹ ਕਿਹੜਾ ਦੇ ਗਿਆ। ਮਿੱਠਾ ਜਿਹਾ ਤਬੀਅਤ ਠੀਕ ਹੈਗੀ ਯਾਰ ਸਾਨੂੰ। ਮੈਂ ਪਾਣੀ ਭਰਨੀਆ ਲੰਮੇ ਦਾ, ਮੈਂ ਪਾਣੀ ਭਰਨੀਆ ਲੰਮੇ ਦਾ, ਮੇਰਾ ਢੋਲ ਮੁਸਾਫਿਰ ਲੰਮੇ ਦਾ, ਮੇਰਾ ਢੋਲ ਮੁਸਾਫਿਰ ਲੰਮੇ ਦਾ, ਆਹੀ ਜਾਣਦਾ ਯਾਦ ਨਾ ਜਾਣੇ, ਮੇਰਾ ਢੋਲ ਜਵਾਨੀਆਂ ਮਾਣੇ, ਮੇਰਾ ਢੋਲ ਜਵਾਨੀਆਂ ਮਾਣੇ, ਮਾਣੇ ਨਾ ਮਾਹੀ। ਆਹ ਵਾਹ, डूबा दरिया में खड़ा मैं साहिल पर, डूबा दरिया में खड़ा मैं साहिल पर। आगे कीजिए। ਇਹ ਤੁਸੀਂ ਸ਼ੁਰੂ ਕੀਤਾ ਜੀ। ਓ ਬਸੰਤੀ ਪਵਨ ਯਾਰ ਇੱਕ ਫੰਕਸ਼ਨ ਵਾਲਿਆਂ ਨੇ ਭਾਈ 10,000 ਰੁਪਈਆ ਦੇ ਕੇ ਇਹਨੂੰ ਬੁਲਾ ਲਿਆ ਗਾਣਾ ਗਾਉਣ ਵਾਸਤੇ। ਇਹਨੇ ਹਲੇ ਪਹਿਲਾਂ ਹੀ ਬੋਲ ਗਾਇਆ ਵਾ ਤੇ ਆਵਾਜ਼ ਮਾਰ ਕਹਿੰਦਾ ਉਰੇ ਆ ਜਾ ਉੱਥੋਂ ਬੋਤਲ ਲੈ ਕੇ ਆ, ਮੈਂ ਕਰਨਾ। ਇਹ ਤਾਂ ਮੇਰਾ ਫੇਵਰਿਟ ਗਾ ਰਿਹਾ ਗਾਣਾ। ਕਾਲੂ ਭਾਈ, ਕਾਲੂ ਵੱਡੇ ਕੰਸਰਟ ਤੇ ਚਲਾ ਗਿਆ। ਉਹ ਗਾਣੇ ਵਾਲੇ ਤੇ ਆਲੇ ਦੁਆਲੇ ਫੁੱਲ ਰੋਲਾ ਪੈ ਰਿਹਾ, ਅੱਗਾਂ ਛੱਡ ਰਹੇ। ਹਾਂ, ਕਾਲੂ ਗਿਆ ਭਾਈ, ਇਹਨੇ ਇੰਜ ਕਰਕੇ ਲਾ ਕੇ ਸ਼ਰਟ ਸੁੱਟੀ ਆ। ਇੱਕ ਕੁੜੀ ਕੋਲ ਆ ਕੇ ਕਹਿੰਦੀ ਵੀਰੇ ਤੂੰ ਕਿੱਦਾਂ ਸੜਿਆ। ਇਹਨੂੰ ਇੱਕ ਫੰਕਸ਼ਨ ਤੇ ਸੱਦਿਆ ਉਹਨਾਂ ਨੇ, ਅੱਛਾ, ਉਹ ਕਹਿੰਦੇ ਤੂੰ ਸੱਚੀ ਆ ਗਿਆ ਯਾਰ। ਫਿਰ ਉਹਦੇ ਪ੍ਰੈਂਕ ਕੀਤਾ ਤੇ ਸ਼ੁਕਰ ਇਹਨੇ ਇੱਕ ਕੀਤਾ। ਬੰਦੇ ਕੋਲ ਲੱਖ ਰੁਪਈਆ ਮੰਗ ਲਿਆ ਐਡਵਾਂਸ। ਹਾਂ ਅੱਗੋਂ ਕਿਤਨੇ ਜ਼ਰੂਰਤ ਕਰਦੇ ਇਦਾਂ ਲੱਗਦਾ ਚੁਗਲੀ ਕਰਨ ਲੱਗੇ। ਅੱਛਾ, ਏਡਾ ਆਬਾਸ ਹੈ ਨਾ, ਆਬਾਸ ਏਡਾ ਸ਼ੱਕੀ ਵਹਿਮੀ ਆ। ਜੈਕਟ ਤੇ ਜ਼ਿਪ ਮੇਲ ਕੇ ਉੱਤੇ ਛੋਟੀ ਤਾਲੀ ਲਾਈ। ਸਿੰਗਰ ਬਣ ਗਿਆ ਤੇ ਭਾਈ ਉਹ ਜੱਜ ਸੁਣੀ ਯਾਰ ਇਹ ਗਾਣੇ ਤੇ ਗਾਣਾ, ਇਹ ਕਹਿੰਦਾ ਸਰ ਮੈਨੂੰ ਲਾਈਕ ਕੀਤਾ। ਉਹ ਕਹਿੰਦੇ ਲਾਈਕ ਨਹੀਂ, ਅਸੀਂ ਤਾਂ ਸਜ਼ਾ ਦਿੱਤੀ। ਕਿ ਹੁਣ ਇਹ ਚੰਗਾ ਗਾਉਣਾ ਅਸੀਂ ਤੇਰੇ ਕੋਲ ਵੇਖਣਾ ਸਹੀ ਗਾਣਾ ਹੈ ਕਿ ਨਹੀਂ। ਹਾਂ, ਯਾਰ ਬਾਸ ਐਡਾ ਸ਼ੱਕੀ ਵਹਿਮੀ ਆ, ਆਪਣੇ ਅੱਬੂ ਨੂੰ ਜਾ ਕੇ ਕਹਿੰਦਾ ਸਹੀ ਦੱਸੋ ਅਸੀਂ ਕਿੰਨੇ ਭੈਣ ਭਰਾ। ਅਬਾਸ ਇੰਨਾ ਕਮਜ਼ੋਰ ਆ, ਇਹਦੇ ਇੱਥੇ ਮੱਖੀ ਚੜੀ ਹੋਈ। ਉਹ ਮੈਂ ਕਿਹਾ ਮੱਖੀ ਚੜੀ, ਕਹਿੰਦਾ ਲੈ ਉਹ ਲਤਾੜਾ ਕਰਾ ਰਿਹਾ ਵਾਂ। ਯਾਰ ਇੰਨਾ ਕੰਜੂਸ ਆ। ਰਾਤ ਨੂੰ ਹਨੇਰੇ ਜਾਂਦਾ ਤੇ ਮੋਬਾਈਲ ਉਹਦੀ ਮੋਟਰਸਾਈਕਲ ਦੀ ਲਾਈਟ ਬੰਦ ਕੀਤੀ। ਮੈਂ ਕਿਹਾ ਲੈਟ ਨਹੀਂ ਚਲਾਉਂਦਾ, ਕਹਿੰਦਾ ਨਹੀਂ ਭਾਜੀ ਬੈਟਰੀ ਡਾਊਨ ਹੋ ਜਾਣੀ। ਅੱਗੇ ਨਾਲੇ ਚ ਡਿੱਗਾ। ਇੱਡਾ ਠੱਕਿਆ ਸਿੰਗਰ ਸੀਗਾ, ਤਾਏ ਨੂੰ ਤਨਖਾਹ ਮਿਲੀ ਤੇ ਉਹਨੂੰ ਮੈਡਮ ਸੁਣਾਈ ਆ ਰਿਹਾ, ਸੁਣਾਈ। ਯਾਰ ਸਿੰਗਰ ਭਾਈ ਬਾਸ ਬਣ ਗਿਆ। ਇੱਕ ਫੰਕਸ਼ਨ ਤੇ ਗਾ ਕੇ ਹਟਿਆ ਤੇ ਉਹ ਇਹਨੂੰ ਕੋਲ ਬਿਠਾ ਕੇ ਕਹਿੰਦੇ ਕੋਇਲਾ ਫਿਲਮ ਵੇਖੀ।
ਯਾਰ ਪੰਜਾਂ ਸੱਤਾਂ ਖੁਸਰਿਆਂ 'ਚ ਬੈਠਾ ਇਹ ਦਾਬੂ ਕਹਿੰਦਾ ਇਹ ਕੌਣ ਆ? ਕਹਿੰਦਾ ਕੋਈ ਨਹੀਂ ਆਪਸ 'ਚ ਹੀ ਆ। ਕੋਕ ਸਟੂਡੀਓ ਤੂੰ ਦਾਨਿਸ਼ ਫੇਲ ਹੋ ਗਿਆ। ਕਿਉਂ? ਉਹ ਕਹਿੰਦੇ ਕੀ ਗੱਲ ਗਾਇਆ ਨਹੀਂ? ਉਹ ਕਹਿੰਦਾ ਬਾਹਰ ਰੇੜੀ ਤੋਂ ਦਵਾਨਾ ਖਾ ਲਿਆ ਯਾਰ ਕੋਕ ਸਟੂਡੀਓ ਮਾਰ ਖਾ ਲਈ, ਉੱਥੇ ਗਾਣੇ ਵਾਸਤੇ ਸਾਰਾ 뮤직 ਤਿਆਰ ਹੈ। ਕਹਿੰਦਾ ਯਾਰ ਇੱਕ ਪੈਪਸੀ ਮੰਗਾ ਦਿਓ। ਉਹ ਸਟੂਡੀਓ ਚ ਬਾਸ ਚਲ ਗਿਆ ਤੇ ਉਹਨਾਂ ਨੂੰ ਉੱਠ ਕੇ ਜੱਜਾਂ ਨੂੰ ਕਹਿੰਦੇ ਜਲਦੀ ਕਰਾ ਲਓ ਮੈਨੂੰ ਮਰੋੜੇ ਜੇ ਲੱਗੇ। ਯਾਰ ਕੋਕ ਸਟੂਡੀਓ 'ਚ ਗਾਉਣ ਡਿਆ ਵਾ ਤੇ ਡਿਊ ਦੀ ਤਾਰੀਫਾਂ ਕਰੀ ਜਾਂਦੇ। ਕਿਉਂ ਨਾ ਕੀਆ ਤੇ ਫਿਰ ਕਿਹਾ ਜੀ? ਮਿੱਠਾ ਕੋਕ ਸਟੂਡੀਓ ਚ ਵੜਦੇ ਆ ਤੇ ਚੁੰਡੀ ਨਮਕ ਦੀ ਭਰੀ। ਆ ਦਾਨਿਸ਼ ਕੋਕ ਸਟੂਡੀਓ 'ਚ ਬਣਿਆ ਤੇ ਉੱਥੇ ਦਾ ਵੱਡਾ ਬੰਦਾ ਕਹਿੰਦਾ ਭਾਈ ਦਾਮਲ ਵਾਲੋਂ ਕੀ ਬਾਤ ਮੇਂ ਬਾਰੀ ਹੈ। ਕੋਕ ਸਟੂਡੀਓ 'ਚ ਸ਼ਿਆਦ ਦੀ ਬੋਤਲ ਭਰ ਕੇ ਅੰਦਰ ਵੜ ਸਟੂਡੀਓ ਯਾਰ ਫਿੱਕੀ ਜੀ ਜੁਗਨੀ ਗਾ ਕੇ ਕਹੀ ਜਾਂਦਾ ਕਾਲੂ ਲੁਹਾਰ ਜੀ। ਕੋਕ ਸਟੂਡੀਓ ਨਾਲ ਇੰਨੀ ਲੱਗਣ ਲੱਗੀ ਆਪਣਾ ਫਿੱਕਾ ਜਿਹਾ ਸਟੂਡੀਓ ਪਾਇਆ ਲੈਮਨ ਸਟੂਡੀਓ। ਕੋਕ ਸਟੂਡੀਓ 'ਚੋਂ ਗਾ ਕੇ ਤੇ ਬਾਹਰ ਆ ਕੇ ਉਹਦੀ ਬਦਖੋਈਆਂ ਕਰਨ ਡਿਆ। ਮੈਂ ਕਿਹਾ ਕੀ ਹੋਇਆ? ਕਹਿੰਦਾ ਲਾ ਉੱਤੋਂ ਹੀ ਕੁਛ ਨਹੀਂ ਹੋਇਆ। ਸਟੂਡੀਓ ਚ ਗਾਇਆ ਬੜੀ ਅੰਦਰ ਇਹਦੀ ਪਸੀਰ ਆਈ ਹੋਈ ਤੇ ਆ ਕੇ ਮਹੱਲੇ ਚ ਦੱਸਣ ਦੇ ਰਾਤੀ ਕੋਕ ਸਟੂਡੀਓ ਚ ਕਿਹੜੀ ਤਾਲੀ ਵੱਜੀ। ਯਾਰ ਨਾ ਦਰਜ ਗ੍ਰਹਿ ਯਾਰ ਇਹਦਾ। ਕੋਕ ਸਟੂਡੀਓ 'ਚ ਭਾਈ ਉਹਨਾਂ ਨੇ ਫੇਲ ਕਰਤਾ ਤੇ ਅਗਲੇ ਦਿਨ ਚੀਮਾ ਗੈਂਗ ਪਿਸਟਲ ਲੈ ਕੇ ਆਲੇ ਦੁਆਲੇ ਬਾਹਰ ਚੀਮਾ ਗਿਆ ਯਾਰ ਕੋਕ ਸਟੂਡੀਓ 'ਚ ਗਾਉਣ ਗਿਆ, ਵੱਡੇ ਮੰਚ ਤੇ ਗਾਉਣ ਗਿਆ, ਇੰਟਰਨੈਸ਼ਨਲ ਲੈਵਲ ਤੇ ਗਾਉਣ ਗਿਆ ਤੇ ਇਹਦੇ ਚੁੱਕਣਾ ਇਹਦੇ ਸਾਹਮਣੇ ਕਾਪੀਆਂ ਕੱਢ ਕੇ ਰੱਖੀਆਂ ਹੋਈਆਂ ਤੇ ਭਾਲ ਲੈਣੀ। ਯਾਰ ਕੋਕ ਸਟੂਡੀਓ ਨੇ ਇਹਨੂੰ ਕੱਢ ਦਿੱਤਾ ਤੇ ਉਹਨਾਂ ਦੀ ਖਿੱਚ ਚ ਜੰਨਤ ਕੋਲ ਵਾਲਿਆਂ ਨੂੰ ਜਾ ਕੇ ਕਹਿੰਦਾ ਯਾਰ ਤੁਸੀਂ ਵੀ ਬਣਾਓ। ਟਾਂਗੇ ਤੇ ਬਹਿ ਕੇ ਨਾ ਕੋਚਵਾਨ ਨੂੰ ਕਹਿੰਦਾ ਯਾਰ ਸ਼ੈਂਟਾ ਕਿੰਨੇ ਕੁ ਦਾ ਆ ਜਾਂਦਾ? ਉਹ ਕਹਿੰਦਾ ਆ ਜਾਂਦਾ 150 ਰੁਪਏ ਦਾ। ਕੀ ਕਰਨਾ? ਕਹਿੰਦਾ ਯਾਰ ਉਹ ਵਾਇਲਨ ਵਾਲੀ ਸੋਟੀ ਟੁੱਟ ਗਈ। ਅਰੇ ਵਾਹ ਵਾਹ ਯਾਰ ਮੇਰੀ ਅੱਜ ਤਬੀਅਤ ਨਹੀਂ ਠੀਕ ਹੈਗੀ। ਲਓ। ਯਕੀਨ ਕਰੋ ਭਾਈ ਮਿੱਠੇ ਅੱਜ ਉਤਲੇ ਖਾਨੇ ਚ ਮੰਗਣ ਵਾਲਾ ਕੋਲਾ ਰੱਖਿਆ। ਤਬੀਅਤ ਬਹੁਤ ਨਸਾਦ ਆ ਯਾਰ ਅੱਜ। ਹੋ ਮੇਡੀ ਮੰਗਵੇ ਢੋਲਾ ਆਂਡੀ ਵੇ ਕਿੱਥੇ ਜਾ ਕੇ ਵਸੇ ਮੇਰੇ ਦਿਲ ਦਾ ਜਾਨੀ ਤੇਰੇ ਪਿਆਰ ਵਿੱਚ ਮੈਂ ਬਦਨਾਮ ਹੋਈਆਂ ਤੇਰੀਆਂ ਨਿਸ਼ਾਨੀਆਂ ਸੀਨੇ ਲਾ ਕੇ ਰੋਈਆਂ ਪਿੱਛਾ ਮੁੜ ਵੇ ਢੋਲਾ ਤੇਰੀ ਲੋੜ ਹੈ ਕਿਵੇਂ ਪਿੱਛਾ ਮੁੜ ਵੇ ਢੋਲਾ ਤੇਰੀ ਲੋੜ ਹੈ ਕਿਵੇਂ ਸਾਮੁਕ ਦੇ ਬੈਠੇ। ਅਰੇ ਵਾਹ ਆਪਣੀ ਮਸ਼ੂਕ ਨਾਲ ਟ੍ਰੇਨ 'ਚ ਸਫ਼ਰ ਕਰਨ ਦੇ ਆ ਤੇ ਟਿਕਟ ਵਾਲਾ ਆਇਆ ਤੇ ਐ ਲੱਤ ਨਾਲ ਡੱਬਾ ਮਸ਼ੂਕ ਨਾਲ ਸਫ਼ਰ ਕਰਨ ਨਾਲ ਮਸ਼ੂਕ ਬੈਠੀ ਟੀਟੀਆਰ ਟਿਕਟ ਲੈਣ ਤੇ ਉਹਨੇ ਕਿਹਾ ਸਿਸਟਰ ਆਪਨੇ ਲੈ ਲਿਆ। ਕੋਕ ਸਟੂਡੀਓ ਚਲਾ ਗਿਆ ਮੈਂ ਉੱਥੇ ਭਾਈ ਕੋਕ ਸਟੂਡੀਓ ਚਲਾ ਗਿਆ ਉਹਨਾਂ ਨੂੰ ਕਹਿੰਦਾ ਜੀ ਮੈਂ ਮੈਡਮ ਸੁਣਾਵਾਂਗਾ। ਉਹ ਕਹਿੰਦੇ ਉਹ ਤੂੰ ਮੈਡਮ ਸੁਣਾਉਂ। ਮਸ਼ੂਕ ਨੂੰ ਲੈ ਗਿਆ ਡੇਟ ਤੇ ਉਹ ਕਹਿੰਦੇ ਮੈਨੂੰ ਆਈਸਕ੍ਰੀਮ ਤੋਂ ਖਿਲਾਓ। ਕਹਿੰਦਾ ਆ ਕੋਲੋਂ ਕਰ ਲਾ ਮੇਰੇ ਕੋ 5000 ਦਾ ਬੰਦਾ ਵਾ। यार अपनी मशूक नाल डेट ते गया बड़े होटल ते रोटी रोटी खा के कहना मैं तुमसे एक बात कहना चाहता हूँ। वो कहनी मैं ऐसी वैसी लड़की नहीं। कहना चलो ठीक है फिर बिल अपना ਇੱਕ ਵੱਡੇ ਹੋਟਲ ਚੋਂ ਸਿਰਫ ਇੱਕ ਟਿੱਕਾ ਖਾ ਕੇ ਨਾ ਜਦੋਂ ਬਾਹਰ ਨਿਕਲਦਾ ਦੋਵਾਂ ਹੱਥਾਂ ਨਾਲ ਮਿੱਠੀ ਸੌਂਫ ਚੁੱਕਣ ਡਿਆ। कोड़ियां च कन्न फड़ाए ਯਾਰ ਇੱਕ ਟਿੱਕਾ ਖਾਦਾ ਬਤੌਲਾ ਵੇਲਾ ਕਰਕੇ। यार चंगे भले पैसे पूहे जमा करके ਵੱਡੇ ਹੋਟਲ 'ਚ ਰੋਟੀ ਖਾਣ ਜਾਣਾ ਸੀ ਤੇ ਉਹ ਜਿਹੜੇ ਦੋ ਪੱਗਾਂ ਵਾਲੇ ਨਹੀਂ ਗੇਟ ਖੋਲ ਉਹਨਾਂ ਤੋਂ ਡਰਦਾ ਜਾ ਨਹੀਂ ਸੀ ਗਿਆ। ਕਿਉਂ ਡਾਗੀ ਨਾ ਲੈਣ। ਯਾਰ ਐਡੇ ਨਾ ਨੂੰ ਕੇ ਫੁੱਲ ਨਾ ਨੂੰ ਕੇ 10 ਕੁੜੀਆਂ ਦੇ ਕਾਲਜ ਅੱਗੇ ਖੜਾ ਉਹਨਾਂ ਨੇ ਪਿਛਲੇ ਗੇਟ ਤੋਂ ਛੁੱਟੀ ਕਰਾਤੀ। ਤੇ ਵੀ ਨਾ ਤਾਂ ਉੱਥੇ ਫੁੱਲ ਕੁੜੀਆਂ ਦੇ ਘਰ ਜਾ ਕੇ ਖਲੋਤਾ ਤੇ ਕਮਾਈ ਲੱਗਦੀ ਕਹੇਗੀ ਪੁੱਤਰ ਤਵਾਰ ਅੱਜ। ਐਡਾ ਸ਼ੋਗਾ ਨਾ ਹੋ ਯਾਰ। ਮੈਂ ਇੱਕ ਤੁਹਾਨੂੰ ਗੱਲ ਕਰਨੀ ਹੈ ਨਾਜ਼ਰੀਨ। ਕੋਈ ਐਪ ਬਣਾ ਲਈ ਉਹ ਨਹੀਂ ਐਪ ਕਿੱਥੇ ਬਣਾ ਲਈ ਆ? ਸਾਰ ਨੇ ਬਣਾਈ ਸਰ ਐ। ਕਰ ਲਾਵੇਂ ਗੱਲ ਫਿਰ ਬੜਾ ਡੈਮ 'ਚ ਪੈਰ ਧੋਤੇ। ਤੂੰ ਦੱਸ ਦੇ ਬਾਪ ਨੂੰ ਕੋਈ ਯਾਰ ਅੱਜ ਕਾਲੂ ਕੀ ਗੱਲਾਂ ਦਾ ਚੜ੍ਹ ਯਾਰ ਮੈਂ ਤਬੀਅਤ ਨਹੀਂ ਸਹੀ ਲੱਗੀ। ਇਹ ਠੀਕ ਹੈ ਕਿ ਮੈਂ ਤੁਹਾਡਾ ਮਤਾ ਲੈ ਰਿਹਾ। ਨਹੀਂ ਜੇ ਤਬੀਅਤ ਨਹੀਂ ਸੀ ਪਈ ਵਾਸ ਨੂੰ ਅੰਕਰ ਕਰ ਦਿੰਦੇ। ਆਹ ਤਾਂ ਸਹੀ ਗੱਲ ਇਹ ਕਿਹੜਾ ਕੰਮ ਆ? ਇਹ ਸਮਝ ਗੇਰ ਪਾ ਕੇ ਗੱਡੀ ਹੋ ਜਾ ਰਹੀ। ਹਾਂਜੀ ਇਹ ਗੇਰ ਐਵੇਂ ਨਹੀਂ ਪਏ ਜਾਂਦੇ। ਤੂੰ ਕਿੱਦਾਂ ਬਣ ਜਾਏਗਾ? ਟਾਈਮ ਨਾਲ ਤੂੰ ਹੁੰਦਾ ਨਹੀਂਗਾ ਬੇਟੇ। ਰਕਸ਼ੇ ਵਾਲੇ ਤੈਨੂੰ ਰਾਹ ਦਿਖਾ ਦਿੰਦੇ ਆ। ਕਿਰਾਇਆ ਤੇ ਕਹਿੰਦੇ ਆ ਭਾਜੀ ਮੇਰੇ ਬੁਰੀ ਹੈ ਕਿਰਾਇਆ ਮਾਫ ਕਰ ਦੋ। ਸਗਾ ਪਿਓ ਤੂੰ ਮਾਰ ਦਿੰਦਾ ਰਕਸ਼ੇ 'ਚ ਬਹਿਣ ਲੱਗਾ। ਤੈਨੂੰ ਕਿੱਦਾਂ ਬਿਠਾ ਲਈਏ ਇੱਥੇ ਹੈ? ਇੱਥੇ ਦੇਖੋ ਇੱਥੇ ਆ ਕੇ ਹੋਵੇ ਦੇ
ਯਾਰ ਵੀ ਤਬਈਆ ਤੇ ਠੀਕ, ਮੈਂ ਘਰ ਚਲੇ ਆਵਾਂ। ਇੰਜ ਨਹੀਂ ਹੁੰਦੇ ਕੰਮ। ਇੱਥੇ ਬਹਿਣ ਵਾਸਤੇ ਭਾਈਜਾਨ ਭਰਵੇਂ ਸ਼ੋਅ ਦੇਣੇ ਪੈਂਦੇ ਆ, ਇੰਜ ਪੀਕ ਤੇ ਜਾਣਾ ਪੈਂਦਾ ਉਹ ਸ਼ੋਅ ਵੀ ਤਾਂ ਅਸੀਂ ਲੈ ਕੇ ਮਤਲਬ ਦੱਸਣ ਨਹੀਂ ਦਿਆਂ ਸਹੀ ਗੱਲ ਕੀ ਦਾਤਾ ਮੇਰਾ ਠਹਿਰ ਜਾ ਇੱਕ ਮਿੰਟ, ਦੱਸਣ ਨਹੀਂ ਦਿਆਂ ਸਹੀ ਗੱਲ ਆ। 2 ਗਾਣੇ ਕਰ ਏਦਾਂ ਗਾਣੇ ਗਾ ਬਹੁਤ ਅੱਛੇ। ਅਜੇ ਅਸੀਂ ਨਹੀਂ ਗਾਣਾ ਸ਼ੁਰੂ ਕੀਤਾ, ਮੈਂ ਤੁਹਾਨੂੰ ਵੇਖਣ ਦਿਆਂ, ਤੁਸੀਂ ਕਰਨੇ ਕਿਤੇ ਮਿੱਠਾ ਜੀ ਇਹਨੂੰ ਸਮਝਾਓ ਕੁਛ। ਇਹ ਤੁਹਾਡੇ ਖੱਬੇ ਉਹ ਠਹਿਰ ਜਾ ਇੱਕ ਮਿੰਟ, ਤੁਹਾਡੇ ਖੱਬੇ ਹੱਥੇ ਬੈਠਾ ਤੇ ਕੰਨ ਤੇ ਮਾਰੇ ਕੁਛ ਸਮਝਾ ਨਹੀਂ ਸਕਦਾ। ਉਹ ਹੱਥ ਨਹੀਂ ਕਰੀਦਾ ਕੀ ਦੁੱਖ ਲੱਗੀ ਤੂੰ ਮਖੀਲ ਆ ਹੱਥ ਨਹੀਂ ਕਰੀਦਾ ਠਹਿਰ ਜਾ ਇੱਕ ਮਿੰਟ। ਦੇ ਸ਼ੋਅ 'ਚ ਹੱਥ ਨਹੀਂ ਕਰੀਦਾ। ਬਹੁਤ ਅੱਛੇ ਯਾਰ। ਬੰਦ ਲਿਆਂਦਾ ਇਹਨੇ ਪੰਪ। ਹਾਂ ਉਹ ਯਾਰ ਤਾਂ ਚਾਬੀ ਨਾਲ ਉੱਤੇ ਆਪਣਾ ਤੇ ਆਪਣੀ ਮਸ਼ੂਕ ਦਾ ਸਪੈਲਿੰਗ ਲਿਖਣ। ਯਾਰ ਗੋਸ਼ਤ ਲੈਣ ਗਿਆ, ਉਹਨੂੰ ਕੱਚਾ ਖਾ ਕੇ ਕਹੀ ਜਾਂਦਾ ਤਲਦਾ ਵਾ। ਤਾਂ ਇਹਦਾ ਸਿਰ ਪਾੜ ਗਿਆ, ਬੈਲਣੇ ਨਾਲ ਲੱਭਦਾ ਫਿਰੇਗਾ ਟਾਂਕੇ ਲਵਾਉਣੇ। ਉਹ ਬੇਟੇ ਦੂਏ ਲਵਾ ਜਾ ਕੇ ਉਹਨੂੰ ਖਾਇਆ ਗਿਆ ਆਪਣੇ ਨਾਲ। ਬਹੁਤ ਅੱਛੇ। ਛੱਡ ਯਾਰ ਉਹ ਛੱਡ ਕਿਉਂ ਇੱਕ ਮਿੰਟ ਠਹਿਰ ਜਾ। ਉਹ ਭਾਈ ਖੁਸ਼ੀਆਂ ਦਾ ਮਾਹੌਲ ਬਣਿਆ। ਕਾਲੂ ਉਹਨਾਂ ਦੇ ਘਰ ਬੱਤੀਆਂ ਲੱਗੀਆਂ, ਮਹਿੰਦੀ ਹੋ ਰਹੀ। ਇਹਨੂੰ ਪਤਾ ਨਹੀਂ ਕਾਹਦਾ ਗੁੱਸਾ ਸੀ, ਬੁੜੇ ਦੀਆਂ ਅੱਖਾਂ ਨੂੰ ਕਰ ਕਰਕੇ ਨਾਰ ਚਲਾਉਂਦੇ। ਅੰਕਰਾ ਬੁਰਕਰਾਈ ਦਾ ਹੁੰਦਾ ਇੱਕ ਵਿਆਹ ਤੇ ਗਿਆ ਵਾ, ਇੱਕ ਵਿਆਹ ਤੇ ਗਿਆ, ਉੱਥੇ ਇੰਨੀ ਦੇਰ ਬਾਥਰੂਮ ਚ ਲਾਤੀ, ਉਹ ਲਾੜਾ ਹਮਾਮ ਤੇ ਨਹਾਣ ਗਿਆ ਯਾਰ। ਇੱਕ ਕੁੜੀ ਨੂੰ ਇੰਪ੍ਰੈਸ ਕਰਨ ਲਈ ਇਹਨੇ ਇੰਜ ਡੋਲੇ ਫੁਲਾ ਕੇ ਬਨੈਣ ਪਾੜੀ ਹੈ ਤੇ ਉਹ ਇਹਨੂੰ ਫਿੰਸੀਆਂ ਵਾਲੀ ਮਲਮ ਦੇ ਇੱਥੇ ਫਿਰਸੀ ਨਿਕਲੀ ਦੀ ਹੈ ਨਾ। ਇਹਨੇ यार अपनी मशूक नु कह दिया आई लव यू कहीं लव यू टू। अब पापा से कहे मुझे कहीं जॉब पे लगवा दे। यार अपने ब्याह वाले दिन सारियां लाइटां नीलियां लवा लियां। क्यों? ਇਹਦੇ ਸਾਰੇ ਰਿਸ਼ਤੇਦਾਰ ਦੀਆਂ ਤਾਰਾਂ ਨਜ਼ਰ ਆਉਣ ਲੱਗ ਗਈਆਂ। ਫਿਰ ਜਾਲੀ ਰਿਸ਼ਤੇਦਾਰ ਫੜੇ ਜਾਂਦੇ। ਵਿਆਹ ਵਾਲੀ ਫਿਲਮ ਆਪਣੀ ਵੇਖਣ ਦੇ ਤੇ ਬੁੜਾ ਆਇਆ ਤੇ ਨਾਲ ਰਿਸ਼ਤੇਦਾਰਾਂ ਨੂੰ ਕਹਿੰਦੇ ਉਹ ਸਾਈਡ ਗਿਆ ਆ ਗਈ। ਇਹਦਾ ਇੱਕ ਭਰਾ ਗੂੰਗਾ ਸੀ, ਉਹਨੂੰ ਕਵਾਲ ਬਣਾ ਕੇ ਤੇ ਇੱਕ ਡੱਬੀ ਗਾਣਾ ਰੱਖ ਕੇ ਦਿੱਤਾ। ਉਹ ਡੱਬਾ ਇੱਡਾ ਉਹਦੇ ਯਾਰ ਆਪਣੇ ਸੋਹਰਿਆਂ ਕੋਲੋਂ ਕੁੱਟ ਖਾ ਲਈ। ਕਿਉਂ? ਆਪਣੇ ਵਿਆਹ ਦੀ ਵੀਡੀਓ ਤੇ ਜਿਹੜਾ ਸੋਹਰਿਆਂ ਦੇ ਵਿੱਚੋਂ ਆਵੇ ਉਹ ਤੇ ਲਾਫਟਰ ਲਵਾਇਆ ਹੋਵੇ। ਯਾਰ ਵਿਆਹ ਵਾਲੀ ਫਿਲਮ ਚ ਛਿੱਤਰ ਖਾ ਲਏ ਨੇ ਬਾਅਦ ਚੋਂ, ਜਦੋਂ ਭਰਜਾਈ ਦੀ ਇੰਟਰਵਿਊ ਪਿੱਛੇ 뮤직 ਲਾਇਆ ਦਬਾਂਗ ਦਬਾਂਗ ਦਬਾਂਗ। ਯਾਰ ਇਹਦਾ ਆਪੂ 2 ਮਿੰਟ ਲਈ ਕਿਤੇ ਸੁੱਤਾ ਵਾ ਤੇ ਪਿੱਛੇ 뮤직 ਲਾਉਣ ਡਿਆ, ਟੁਰ ਗਿਆ ਯਾਰ ਮੁਹੱਬਤ ਦਾ ਬਾਲ। ਯਾਰ ਆਪਣੇ ਸੋਹਰੇ ਕੋ ਕੁੱਟ ਖਾ ਲਈ। ਇਹਦਾ ਸੋਹਰਾ ਕੁੱਟਣਾ, ਕਹਿੰਦੇ ਕੀ ਹੋਇਆ? ਕਹਿੰਦੇ ਯਾਰ ਜਦੋਂ ਮੇਰੀ ਐਂਟਰੀ ਹੋਈ ਨਾ ਫਿਲਮ 'ਚ ਉਸ ਤੋਂ ਪਹਿਲਾਂ ਮਿਊਜ਼ਿਕ। ਯਾਰ ਇਹਦਾ ਬੁੜਾ ਸੁੱਤਾ ਪਿਆ ਮੰਜੀ ਦੇ ਪਿੱਛੇ, ਉਹ ਕਬਰ ਵਾਲੀ ਸਲੇਟ ਲਵਾ। ਯਾਰ ਇੱਕ ਬੰਦਾ ਗਟਰ ਕੱਢਣ ਡਿਆ, ਉਹਨੇ ਕਿਤੇ ਯਕਦਮ ਨੇ ਇੱਕ ਹੱਡੀ ਕੱਢੀ, ਹੱਡੀ ਚੁੱਕ ਕਹਿੰਦਾ ਲਾ ਉਹ ਕੰਮ ਦੀਆਂ ਚੀਜ਼ਾਂ ਬਾਹਰ ਸੁੱਟੀ ਆਉਣਾ। ਯਾਰ ਹੱਡੀ ਨੂੰ ਕੱਢਣੀ ਸੀ। ਗਟਰ ਚੋਂ ਬਾਹਰ ਨਿਕਲਣ ਦੇ ਤੇ ਡਾਇਰੈਕਟਰ ਵਾਲੀ ਨਿੱਕੀ ਟੋਪੀ ਪਾਈ ਹੈ। ਨੋਨੀ ਦਾ ਵਿਆਹ ਹੁੰਦਿਆ, ਉਹ ਨਿਕਾਹ ਖਾਨ ਨੇ ਵੀਡੀਓ ਦੇਖਣ ਦੇ ਨਾ, ਜਿੱਥੇ ਨਿਕਾਹ ਖਾਨ ਨੂੰ ਪੁੱਛਿਆ ਨਾ ਕਬੂਲ ਹੈ, ਤੇ ਉੱਥੇ ਉਹ ਫੈਕਟ ਲੱਗਾ, ਉਹ ਨੋ ਨੋ ਨੋ। ਹੱਸਣ ਵਾਲਾ ਹੋ। ਨਹੀਂ ਵੈਸੇ ਕਾਲੂ ਜੀ ਐਂਕਰੀ ਆਵਾਜ਼ ਕਰ ਲੈਂਦਾ ਨਾ। ਕਰ ਸਕਦਾ ਉਹ। ਕਰ ਸਕਦਾ। ਓ ਯਾਰ ਇਹ ਕਿੱਦਾਂ ਕਰ ਸਕਦਾ ਅੰਗਰੀ, ਦੱਸ ਮੈਨੂੰ। ਆ ਜਾ ਆ ਕੇ ਦੇਖ ਲੈ। ਚਲੋ ਜਾਓ। ਆ ਇੱਕ ਮਿੰਟ ਫਿਲਮ ਦੇ ਫੰਬੇ ਉੱਡਣ ਦੇ। ਐਂਕਰਾ ਉੱਠੀ ਆ। ਪਹਿਲੀ ਆ ਤੂੰ ਇਹਦਾ ਪ੍ਰੋਗਰਾਮ ਲੈ ਕੇ ਟੁਰਦਾ। ਆ ਕੀ ਹੋ ਜਾਊਗਾ ਇੱਥੇ? ਚੱਲ ਪ੍ਰੋਗਰਾਮ ਟੁਰਦਾ। ਦੇਖੀ ਹੁਣ। ਦੇਖੀ ਜੀ, ਸਭ ਤੋਂ ਪਹਿਲੇ ਤਾਜੀ ਨੂੰ ਅਸਲਾਮ ਵਾਲੇਕੁਮ, ਵਾਲੇਕੁਮ ਸਲਾਮ। ਤੇ ਨਾਜ਼ਰੀਨ ਨੂੰ ਵੀ ਉੱਚੀ ਉੱਚੀ ਇਹ ਇੱਕ ਦੋ ਗੱਲਾਂ ਤੋਂ ਬਾਅਦ ਕਰੇਗਾ ਐਡਵਾਂਸ ਵਾਲੀ ਗੱਲ। ਉਸਤਾਦ ਜੀ ਜੈਸ ਗੈਸ ਕਰਦੇ ਨੇ। ਹਾਂ ਚੱਲ ਕਿੱਥੇ ਚੱਲ ਕਰ ਲੈਨੇ ਆ। ਉਹ ਇਹਨਾਂ ਦੇ ਘਰ ਛੁਰਲੀ ਦੇਖੀ ਹਾਂ ਤੇ ਉਹਨੂੰ ਛੁਰਲੀ ਨੂੰ ਚੁੱਕ ਕੇ ਕਹਿੰਦੇ ਆ ਇਹ ਪਲੈਨਿੰਗ ਕਰ। ਇਹੋ ਜਿਹੇ ਬੰਦੇ ਆਪਣੀ ਜੇਬ ਚ ਬਾਹ ਪਾਈ ਹੁੰਦੀ ਤੇ ਕਹਿੰਦਾ ਉਹ ਮੇਰੀ ਬਾਹ ਟੁੱਟ ਗਈ। ਭਾਈ ਰੱਜ ਕੇ ਰੋਟੀ ਖਾਈ ਜਾਣ ਡਿਆ, ਤੂੰ ਨੇ ਰੋਟੀ ਖਾਈ ਨਾ। ਮੈਂ ਇੰਨੀ ਰੋਟੀ ਖਾਣਾ, ਕਹਿੰਦਾ ਭਾਈ ਜੰਗ ਦਾ ਲਾਭ ਹੋਣਾ। ਤੂੰ ਮਰਜਾ ਯਾਰ ਇਹਨਾਂ ਘਰ ਛੁਰਲੀ ਡਿੱਗੀ ਤੇ ਉਹਨੂੰ ਚੁੱਕ ਕੇ ਬਾਹਰ ਨਹੀਂ ਸਿੱਟਣ ਦੇ, ਆਲੇ ਦੁਆਲੇ 4 ਦੀਵਾਰੀ ਕਰਾਉਣੇ, ਫਟਾਫਟ ਕਰ ਫੱਟੇ ਤੋਂ ਪਹਿਲਾਂ। ਇਹਦਾ ਘਰ ਸ਼ੁਰੂ ਡਿੱਗੀ ਤੇ ਵਿਆਹ ਦੇ ਘਰ ਜਾਗਾ ਭਾਈ ਤੁਹਾਡੀ ਆ ਨਾ ਮੁੜ ਜਾਂਦੇ। ਇਹੋ ਜੀ ਬੱਕਰੀ ਨਾ ਮਸਹਿਰੀ ਖਾ ਕੇ ਬਿਮਾਰ ਹੋ ਜਾਂਦੀ। ਬੱਕਰੀ ਇੱਕ ਬੰਦੇ ਨੂੰ ਇਹਨੇ ਦੱਸਿਆ ਕਿ ਤੂੰ ਫੁਕ ਝੁੰਟੂ ਖਾਇਆ ਕਰ। ਫੁਕ ਝੁੰਟੂ, ਉਹ ਫੁਕ ਝੁੰਟੂ। ਇਹੋ ਜੀ ਬੱਕਰੀ ਨਾ ਇੱਕ ਸਿੰਘ ਕੰਧ ਦੇ ਨਾਲ ਰਗੜ ਅੱਗੇ ਛੋਟਾ ਵੱਡਾ। ਯਾਰ ਇਹੋ ਜਿਹਾ ਬੱਕਰਾ ਨਾ ਗੱਤਾ ਖਾ ਕੇ ਅੱਜ ਪਿਆ ਹੁੰਦਾ। ਬੱਕਰਾ ਮਾਲਕ ਸੁਬਹ ਨੂੰ ਪੱਠੇ ਪਾ ਕੇ ਜਾਂਦੇ ਤੇ ਰੱਸੀ ਦੇ ਵੱਲ ਨਾਲ ਆਪ ਹੀ ਮਰੇ ਹੁੰਦੇ। ਇੰਨਾ ਘੁੰਮ ਕੇ ਯਾਰ ਮੁਰਗਾ ਸੀ, ਇਹਦੀ ਉੱਪਰ ਵਾਲੀ ਕਲਗੀ ਬਹੁਤ ਲੰਬੀ ਸੀ, ਇੱਥੇ ਆਈ ਗਈ ਸੀ, ਇਹਨੂੰ ਕਿਤੇ ਸਮੈਲ ਨਹੀਂ ਤੇ ਕਲਗੀ ਨਾ ਨਹੀਂ ਕਰਨੇ।
ਇੱਕ ਬੰਦਾ ਇਹਨੂੰ ਐਡੀ ਲੰਮੀ ਕਲਗੀ ਵਾਲਾ ਕੁੱਕੜ ਸੀਗਾ, ਕਲਗੀ ਰੱਖ ਰੱਖ ਕੇ ਲੋਕਾਂ ਦੀਆਂ ਅੱਖਾਂ 'ਚ ਭੂਕਾ ਬਣ ਇੱਕ ਬੰਦਾ ਇਹਨੂੰ ਸੱਪ ਸੀਗਾ, ਇਹ ਸੱਪ ਸੀ, ਨਜ਼ਰਾਂ ਤੇ ਆਪਣੇ ਫਾਰਨੇ ਕਰ ਰਿਹਾ। ਉਹ ਗਨ ਇੱਕ ਬੰਦਾ ਇਹਨੂੰ ਵੇਚ ਗਿਆ, ਉਹਦੇ ਉੱਤੇ ਕਰੇਲਾ ਪਾਪੜ ਲਾ ਕਹਿੰਦਾ ਇਹ ਦੂਰਬੀਨ ਵਾਲੀ। ਉਹ ਯਾਰ ਐਂਕਰੀ ਕਿੱਥੇ ਆ? ਅਸਲਾਮ ਅਲੈਕੁਮ ਹਾਂ ਨਾਜ਼ਰੀਨ, ਦੱਸ, ਉਹ ਕਿੱਥੇ? ਕੋਈ ਦੁਨੀਆ ਦੇ ਬਾਰੇ ਦੱਸ, ਕੋਈ ਬਾਜੀ ਦੱਸ। ਐਂਕਰ ਨੂੰ ਡਾਕੂ ਪੈ ਗਏ, ਉਹਨਾਂ ਨੇ ਕਿਹਾ ਕੱਢ ਦੇ ਜੋ ਕੁਛ ਹੈਗਾ, ਨਾਲੇ ਕੱਢ ਕੇ ਤੇ ਇਹਦੇ ਨਾਲ ਕਹਿੰਦੇ ਤਾਬੇਦਾਰ। ਇਹਨੂੰ ਡਾਕੂ ਪੈ ਗਏ। ਚੋਰ ਹੁੰਦਾ ਸੀ, ਚੋਰ ਹੁੰਦਾ ਸੀ। ਅੱਛਾ, ਤੇ ਇੱਕ ਤਰੀਕੇ ਦਾ ਘਰ ਜ਼ਰੂਰੀ ਕੰਮ ਪੈ ਗਿਆ ਤੇ ਆਪਣੇ ਭਰਾ ਨੂੰ ਕਹਿੰਦਾ ਜਾ ਮੇਰੇ ਸੇ ਚੋਰੀ ਕਰਿਆ। ਕੁੜੀ ਵਾਲੇ ਦੇਖਣ ਆਏ ਤੇ ਉਹ ਜਨਾਜ਼ੇ ਵਾਂਗੂ ਵੇਖ ਕੇ ਏਦਾਂ ਲੰਘੀ ਜਾ। ਸੁੱਤਾ ਪਿਆ ਸੀਗਾ। ਓਏ ਹੋਏ ਭਾਈ ਕੁੜੀ ਵਾਲੇ ਦੇਖਣ ਆਏ ਕਾਲੂ ਨੂੰ, ਤੇ ਦੇਖ ਦੇਖ ਕੇ ਕਹਿੰਦੇ ਇਹ ਦਿਨ ਦੇਖਣੇ ਸੇ ਪਹਿਲੇ ਮੈਂ ਮਰ ਗਈ। ਓਏ ਹੋਏ। ਕਾਲੂ ਨੂੰ ਦੇਖਣ ਵਾਲੇ ਆਏ, ਨਾਲੇ ਦੇਖੀ ਜਾਣ, ਨਾਲੇ ਇੱਕ ਦੂਜੇ ਦੇ ਕੰਨਾਂ 'ਚ ਗੱਲਾਂ ਇਹਨੂੰ ਨਹੀਂ ਸੀ ਪਤਾ ਵੀ ਇਹਦੀ ਸੱਸ ਬੜੀ ਕਪੱਤੀ ਆ। ਉਹ ਇਹਨੂੰ ਕਿਤੇ ਵੇਖਣਾ ਹੀ ਸ਼ੱਕ ਤੇ ਮੈਨੂੰ ਕਰਕੇ ਗਿਆ ਤੇ ਕਹਿੰਦੀ ਹਾਂ ਕੁੱਤੇ ਦਾ ਮੂੰਹ ਕੌਣ ਆ, ਹਾਂ ਚੌਲੀਆ ਕੌਣ, ਭਾਜਾ ਮੇਤੋਂ। ਇਹ ਸ਼ਰਮ ਦਾ ਬਾਹਰ ਆ ਗਿਆ। ਯਾਰ ਫੌਤ ਕੀ ਤਾਂ ਕਾਲੂ ਨੂੰ ਕੁੱਟ ਪੈ ਗਈ, ਉੱਥੇ ਥੋੜੇ ਥੋੜੇ ਬੰਦਰ ਰੋਂਦੇ ਤੇ ਪਿੱਛੋਂ ਜਾ ਜਾ ਕੇ ਕਹਿੰਦੇ ਰੂ 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 ਰੂ। ਬੈਕਗ੍ਰਾਉਂਡ ਮਿਊਜ਼ਿਕ। ਯਾਰ ਫੌਤ ਕਿਹੜੀ ਦਿਲ ਤੇ ਬੈਠਾ ਸਾਨੂੰ ਕਹੀਏ ਉਹ ਜੇ ਜਨਾਲ ਲੇਟ ਆ 10 ਮਿੰਟ ਅੱਖ ਲਾ ਲਵਾਂ, ਉਹ ਕੀ ਪਿਆਦਾ ਆਵਾਜ਼ ਹੀ ਸ਼ੋ ਚੁੱਕੋ। ਹਾਂਜੀ ਦੱਸੋ ਚੱਕ ਲੈਣੇ ਫੌਤ ਕਿਦੋਂ ਕਿਤੇ- ਤੱਕ ਥੱਲੇ ਪਿਆ ਵਾ? ਫੌਤ ਕੀ ਤੇ ਗਿਆ, ਬਾਸ ਉਹਨਾਂ ਨੇ ਇਹਨੂੰ ਚੋੜ ਲਿਆ ਕੇ ਦਿੱਤਾ, ਕਹਿੰਦਾ ਰਹਿਣ ਦੇ ਮੈਂ ਪੀਜ਼ਾ ਮੰਗਾਇਆ ਉੱਥੇ ਆ ਰਿਹਾ। ਯਾਰ ਖੋਦਗੀ ਤਾਂ ਕੁੱਟ ਖਾ ਲਈ ਇਹਨੇ। ਕਿਉਂ? ਉੱਥੇ ਕਹਿਣੇ ਯਾਰ ਮੈਂ ਨਾਨ ਨਹੀਂ ਖਾਂਦਾ, ਮੈਂ ਰੋਟੀ ਮੰਗਾ ਕੇ। ਦਾਨਿਸ਼ ਨੂੰ ਕੁੜੀ ਵਾਲੇ ਦੇਖਣ ਆਏ ਤੇ ਦੇ ਦੂ ਕੇ ਕਹਿੰਦੇ ਬਲਵ ਇੱਕ ਹੋਰ ਲਾ ਲਓ ਜੀ। ਫੌਤ ਕਿਹੜੀ ਦਰੀ ਤੇ ਬਹਿ ਕੇ ਰੋਟੀ ਖਾ ਕੇ ਤੇ ਐਂਡ ਤੇ ਕਹਿੰਦੇ ਆ ਯਾਰ ਮਸਾਲਾ ਕੱਚਾ ਨਹੀਂ ਰਹਿ ਗਿਆ। ਮਲਟੀ ਨਹੀਂ ਮਾਰਦੇ। ਜਹਾਜ਼ 'ਚ ਬੈਠਾ ਜਿਹੜਾ ਪੱਖਾ ਨਹੀਂ ਹੁੰਦਾ ਪਰ ਦੇ ਨਾਲ ਲੱਗਾ, ਇਹ ਉਸ ਨੂੰ ਬੁਲਾ ਕਹਿੰਦਾ ਮੇਰੇ ਵੱਲ ਕਰ ਲੈ। ਉਹ ਪੇ ਚੇਤੀ ਚੱਲਣ ਦੇ ਆ ਬੇਟੇ। ਜਹਾਜ਼ 'ਚ ਬੈਠਾ ਇਹ ਉਸ ਤੇ ਇੱਕ ਆਈ ਤੇ ਕਹਿੰਦਾ ਹੈ ਲੇਡੀਜ਼, ਫਿਰ ਦੂਜੀ ਵੇਖ ਕਹਿੰਦਾ ਲੱਗਦਾ ਅੰਮੀ ਵੀ ਇੱਥੇ ਹੀ ਹੈ। ਇਹਨੂੰ ਨੋਨੀ ਨੂੰ ਪਾਇਲਟ ਛਿੱਤਰ ਮਾਰਨ ਦੇ ਆਏ। ਹੋ ਗਿਆ। ਉਹਦੇ ਸਾਹਮਣੇ ਜਿਹੜੇ ਬਟਨ ਜੇ ਨਹੀਂ ਲੱਗੇ ਹੁੰਦੇ, ਉਹਨਾਂ ਨੂੰ ਸਾਰਿਆਂ ਨੂੰ ਥੱਲੇ ਕਰਕੇ ਕਹਿੰਦਾ ਆਵਾਜ਼ ਘੱਟ ਕਰਕੇ ਕਿਸੇ ਬੰਦੇ ਦੀ ਗੱਲ ਵੀ ਨਹੀਂ ਸੁਣ। ਉਹਨੇ ਕੰਨ ਫੜਾ ਕੇ ਛਿੱਤਰ। ਅਬਾਸ ਨੇ ਭਾਈ ਇਹ ਉਸ ਕੋ ਥੱਪੜ ਖਾ ਲੇ। ਕਿਹਦੇ ਕੋਲੋਂ? ਇਹ ਉਸ ਕੋ ਕਹਿੰਦਾ ਚੁੰਡੀ ਤੇ ਰਖਾ ਇੱਕ। ਆਉਂਦਾ ਜਹਾਜ਼ 'ਚ ਬੈਠਾ ਤੇ ਸਿੱਧਾ ਹੀ ਪੈਲਟ ਵਾਲੇ ਕਮਰੇ 'ਚ ਜਾ ਕਹਿੰਦਾ ਉਹ ਪਿਆਲਾ ਮੇਰੇ ਪਿੱਛੇ ਬੰਦੇ ਲੱਗੇ ਹੀ। ਉਹ ਥੱਲੇ ਲੱਗੇ ਆ। ਐਚ ਲਿਖਿਆ ਇਹਨਾਂ ਨੇ ਆਪਣੇ ਘਰ ਦੇ ਬਾਹਰ, ਐਨਜੋ ਜਿੱਥੇ ਹੈਲੀਕਾਪਟਰ ਨਹੀਂ ਹੈ, ਉਹ ਇੱਥੇ ਲੈ ਕੇ ਉੱਤੇ ਰੇੜੀ ਖਲਾਰੀ। ਹੈਲੀਪੈਡ। ਆਹ ਯਾਰ ਇੱਕ ਜਗ੍ਹਾ ਤੋਂ ਮੁਫਤ ਰੋਟੀ ਖਾ ਕਹਿੰਦਾ ਹਰਾਮ ਜਾਨੇ। ਜਹਾਜ਼ 'ਚ ਬੈਠਾ ਵਾ, ਇਹ ਉਸ ਨੂੰ ਪ੍ਰੈਸ ਕਰਨ ਵਾਸਤੇ ਤੇ ਹੈਂਡ ਫ੍ਰੀ ਲਾ ਕੇ ਗੱਲਾਂ ਕਰਨ ਦਿਆ ਫੋਨ ਤੇ। ਉਹ ਸੁਣਾਈ ਕਿਹਾ, ਉਹ ਬਾਅਦ 'ਚ ਪਤਾ ਲੱਗਾ ਉੱਥੇ ਸਿਗਨਲ ਨਹੀਂ ਆਉਂਦੇ। ਯਾਰ ਐਂਕਰੀ ਕਿੱਥੇ? ਐਂਕਰੀ ਵੀ ਤਾਂ ਇੱਥੇ ਯਾਰ ਇੱਥੇ ਹੀ ਆ ਕਰੂਗਾ ਕੀ? ਵਾਲੇ ਏਰੀਏ 'ਚ ਆਪਣਾ ਖੁਤਰਾ ਲੈ ਕੇ ਬੈਠਾ। ਪੁਰਸ਼ ਨਹੀਂ ਲੱਭਿਆ ਇਹਨੂੰ ਤੇ ਬੱਕਰੇ ਤੇ ਕਰੋੜੇ ਨੂੰ ਟੂਪ ਲਾ ਕੇ ਲੱਗਾ। ਕਾਲੂ ਨਾ ਘਰ ਪਰੋਣੇ ਆ ਗਏ ਤੇ ਉਹ ਰੇਤ ਬਜਰੀ ਘੋਲਣ ਵਾਲੀ ਮਸ਼ੀਨ 'ਚ ਜਾ ਮਿਸ਼ਰੀ ਬਣਾ ਕੇ ਉਹਨਾਂ 'ਚ ਪਾ। ਯਾਰ ਖੁਦਕੁਸ਼ੀ ਕਰਨ ਵਾਸਤੇ ਜ਼ਹਿਰ ਲਿਆ ਤੈਨੂੰ ਕਹਿਣਾ ਕਿੰਨੀਆਂ ਖਰਾਕਾਂ ਕਰਨੀਆਂ ਜੀ। ਤੂੰ ਤਾਂ ਪਹਿਲੀ ਵਾਰੀ ਬਚਣਾ। ਬੂਟੀ ਪੀ ਕੇ ਤੇ ਟ੍ਰੇਨ ਅੱਗੇ ਪੈਰ ਕਰਨ ਦੇ, ਕਹਿੰਦਾ ਵੇਖੀ ਇਹਨੂੰ ਜੰਪ ਲੱਗਦਾ। ਦਾਨਿਸ਼ ਵੀ ਬੂਟੀ ਪੀ ਕੇ ਤਰਿਆ ਹੀ ਬਿਲ ਤਾਰ ਆਇਆ ਜਾ। ਬੂਟੀ ਪੀ ਕੇ ਸਫੇਦੇ ਨੂੰ ਵਟੀ ਮਾਰ ਗਈ, ਅੰਬ ਨਹੀਂ ਡਿੱਗਣ ਰਹੀ। यार बूटी पी के कोतन पी रहे रे पिताजी कहाँ हो गए। अरे आ पिताजी यार एडा माड़ा एंकर सीगा ਵੱਡਾ ਹੋਸਟ ਤੇ ਅੱਗੇ ਲੱਖ ਬੰਦੇ ਦਾ ਮਜਮਾ ਤੇ ਖੰਗ ਕੇ ਇੰਟਰੋ ਤੇ ਡਿਆ ਉਹਨੇ ਬਣਾ ਦਿੱਤਾ। ਮੈਂ ਕਰਦਾ ਉਹ ਕਹਿੰਦੇ ਭਾਈ ਦਵਾਈ ਲੈ ਲਾ ਕਿਤੇ। ਮਿੱਠੇ ਦੇ ਭਾਈ ਬੂਹੇ ਅੱਗੇ ਫੁੱਲ ਪਾਰਟੀ ਹੁੰਦੀ। ਮੈਂ ਕਿਹਾ ਮਿੱਠੇ ਜੀ ਕੋਈ ਦਾਵਤ? ਕਹਿੰਦਾ ਨਹੀਂ ਉਹ ਛੋਟੇ ਨੇ ਅੱਜ ਪਹਿਲੀ ਦਫਾ ਬੁੱਢੇ ਤੇ ਹੱਥ ਚੁੱਕਿਆ। ਇਹੋ ਜਿਹੇ ਐਂਕਰ ਦਾ ਨੂੰ ਐਂਕਰ ਕਹਿੰਦੇ ਹੀ ਨਹੀਂ, ਸਟੇਜ ਸੈਕਟਰੀ ਕਹਿੰਦੇ। ਹਾਂ ਸਟੇਜ ਐਗਰੀ। ਛਣ 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 ਕਣ ਮਗਾਨੀ ਮੇਰੀਆਂ ਜਿੱਧਰੋਂ ਵੀ ਮੈਂ ਲੰਗਾਨੀ ਮੇਰੀਆਂ ਛਣ 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 ਮੰਗਾ ਏ ਮੰਗਾ ਸ਼ਾਲਾ ਟੁੱਟ ਨਾ ਜਾਵੇ ਏ ਮੰਗਾ ਸ਼ਾਲਾ ਟੁੱਟ ਨਾ ਜਾਵੇ ਰੋਜ਼ ਦੁਆਈ ਮੰਗਾਨੀ ਮੇਰੀਆਂ ਛਣ 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 ਮੰਗਾ।
ਅਰੇ ਵਾਹ 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 ਐਂਕਰ ਜੀ ਤੁਸੀਂ ਵੀ ਗੱਲ ਯਾਰ ਇਹਨਾਂ ਦੇ ਘਰ ਚੋਰ ਹੈ ਤੇ ਚੋਰ ਨੂੰ ਫੜ ਕੇ ਕਹਿੰਦੇ ਆ ਯਾਰ ਬੰਦਾ ਦਿਨੇ ਆ ਜਾਂਦਾ ਨੀਂਦ ਖਰਾਬ ਕਰਤੀ। ਇਹਨਾਂ ਦੇ ਘਰ ਚੋਰ ਆਏ ਤੇ ਉਹਨਾਂ ਦੀਆਂ ਗੱਡੀਆਂ 'ਚ ਚਾਬੀ ਕੱਢ ਲਈ, ਕਹਿੰਦੇ ਰਾਤ ਰਹਿਣਾ। ਯਾਰ ਇਹਨਾਂ ਦੇ ਘਰ ਚੋਰ ਹੈ, ਚੋਰ ਚੋਰੀ ਕਰਕੇ ਜਾਂਦੇ, ਸਾਰਾ ਟੱਬਰ ਰੋਂਦਾ ਦਾ ਦਾਦਾ ਕਹਣਾ ਅਰਦਾਸ ਕਰ ਚਲੇ ਯਾਰ। ਰਾਤ ਦੇ ਟਾਈਮ, ਅੱਧੀ ਰਾਤ ਦੇ ਟਾਈਮ ਇੱਕ 125 ਵਾਲੇ ਨੂੰ ਕਹੀ ਜਾਵੇ ਲਾਈਟ ਬੰਦ ਕਰ ਲਓ, ਉਹਨੇ ਬੰਦ ਕਰਕੇ ਇਹਦੇ ਤੋਂ ਹੀ ਨਿਕਾਸ। ਯਾਰ ਚੋਰ ਇਹਨਾਂ ਦੇ ਘਰ ਚੋਰੀ ਕਰਕੇ ਜਾਂਦੇ ਤੇ ਦਾਦਾ ਕਹਿੰਦਾ ਰਾਤ ਨੂੰ ਕਿੱਥੇ ਜਾਓਗੇ, ਹਾਲਾਤ ਨਹੀਂ ਸਹੀ ਹੈਗੇ, ਸਵੇਰੇ ਚੱਲ ਜਿਓ। ਯਾਰ ਹੋਟਲ 'ਚ ਛਿੱਤਰ ਪੈ ਗਏ, ਉੱਥੇ ਕਮਰੇ 'ਚ ਕਿਰਾਇਆ ਲਿਆ ਤੇ ਮੁੜ ਕੇ ਉੱਥੇ ਪੇਟੀਆਂ, ਸੇਫ, ਬੈੱਡ ਟੁੱਕੜੇ ਲੈ ਕੇ ਆ। ਯਾਰ ਚੋਰੀ ਕਰਨ ਗਏ ਭਾਈ ਇਹ ਸਾਰੇ ਭਰਾ, ਘਰ ਤੁਰ ਕੇ ਨਿਕਲ ਆਏ ਤੇ ਫੜੇ ਗਏ। ਕਿਉਂ? ਨਿਕਲਣ ਲੱਗੇ ਕਹਿੰਦੇ ਅੱਲਾ ਹਾਫਿਜ਼। ਚੋਰੀ ਕਰਨਗੇ ਤਾਂ ਦਰਵਾਜ਼ਾ ਖੜਕਾਉਂਦਾ, ਮੈਂ ਕਿਹਾ ਕੰਧ ਟੱਪ ਜਾ, ਕਹਿੰਦਾ ਲੈ ਸੱਟ ਲਵਾ ਲਵਾ। ਯਾਰ ਇੱਕ ਨੂੰ ਕਹਿੰਦੇ ਯਾਰ ਮੁੰਡਾ ਸ਼ਾਗਿਰਦ ਕਰਾਣਾ। ਇੱਕ ਘਰ ਚੋਰੀ ਕਰਨ ਗਏ, ਚੋਰਾਂ ਨੂੰ ਤਰਾਜ ਕਰਨ ਦਿਆ ਬੰਦਾ ਆਉਂਦਾ ਹੋਇਆ ਮੂਵੀ ਲਿਆ ਹੁੰਦਾ, ਪਤਾ ਕਿੰਨੀ ਠੰਡ ਪੈ ਜਾਂਦੀ। ਨਸ਼ਈ ਨੂੰ ਕਹੀ ਜਾਂਦਾ ਇਹ ਤੇ ਆਪਾਂ ਇੱਕੋ ਹੀ ਡਰੈਸਿੰਗ ਕਰਦੇ ਹਾਂ। ਯਾਰ ਚੋਰੀ ਕਰਨ ਗਿਆ, ਚੀਕਾਂ ਨਿਕਲ ਗਈਆਂ, ਕਿਉਂ? ਇਹ ਤਾਂ ਚਲਦਾ ਹੀ ਪੱਖਾ ਚੁੱਕ ਲਿਆ। ਇੱਕ ਘਰ ਚੋਰੀ ਕਰਨ ਗਿਆ, ਕੰਧ ਟੱਪ ਕੇ ਫੌਰਨ ਵਾਪਸ ਆ ਗਿਆ। ਮੈਂ ਕਿਹਾ ਕੀ ਹੋਇਆ? ਕਹਿੰਦਾ ਯਾਰ ਸਵੇਰੇ ਆਵਾਂਗੇ ਸਾਰੇ ਸੁੱਤੇ ਪਏ ਆ। ਯਾਰ ਇੱਕ ਚੋਰ ਚੋਰੀ ਕਰਕੇ ਨਿਕਲਣ ਲੱਗਾ ਤੇ ਉਹਨੂੰ ਕਹਿੰਦਾ ਧਿਆਨ ਨਾਲ ਜਾਇਓ, ਰਾਤ ਦੀਆਂ ਚੋਰੀਆਂ ਹੋਣ ਡੀ। ਬਾਬਾ ਦੀ ਯਾਰ ਚੋਰੀ ਕਰਦਾ ਕਰਦਾ ਕਾਮਯਾਬ ਹੋ ਗਿਆ, ਚੋਰੀ ਕਰ ਲਈ ਤੇ ਫੜਿਆ ਗਿਆ। ਉਹਨੇ ਘਰ ਠੱਕਦਾ, ਅਰੇ ਯਾਦ ਰੱਖਣਾ ਨੋਨੀ ਆਇਆ ਥਾ। ਉਹ ਕਹਿੰਦੇ ਅੱਛਾ ਨੋਨੀ ਪਰਚਾ ਦੇ। ਕੋਈ ਯਾਰ ਸਾਨੂੰ ਨਾ ਮਾਲੂਮਾਤ ਬਾਸ, ਕੋਈ ਦੁਨੀਆ ਦੀ ਐਸੀ ਮਾਲੂਮਾਤ ਦੱਸ ਜਿਹੜਾ ਸਾਨੂੰ ਨਾ ਪਤਾ ਹੋਵੇ। ਮੈਂ ਦੱਸਦਾ, ਕਾਲੂ ਨੇ 3 ਪੀਸ ਪਾਇਆ ਤੇ ਚੀਨੀ ਵਾਲੀ ਰੋਟੀ ਦਾ ਘੁੱਗੂ ਬਣਾ ਕੇ ਇਹਦੇ ਬੁਰੇ ਯਾਰ ਸੋਹਣੇ ਪੈਂਟ ਕੋਟ ਪਾ ਕੇ, ਨਵੇਂ ਸ਼ੂਜ਼ ਪਾ ਕੇ, ਇੰਜ ਕਰਕੇ ਮੋਟਰਸਾਈਕਲ ਕੱਢੀ। ਮੈਂ ਕਿਤੇ ਚੱਲਾ, ਕਹਿੰਦਾ ਭਾਜੀ ਕੈਰ ਭਰੋ ਚੱਲਾਂ। ਗੈਸੀ ਬਹਾਨਾ ਬੜਿਆ ਹੱਥ 'ਚ ਤੇ ਸਟੇਟਸ ਲਾਇਆ ਗੋਇੰਗ ਟੂ ਪਲੋਟੋ। ਇਹਦੇ ਅੱਬੂ ਨੇ ਕਿਹਾ ਮੈਨੂੰ ਸਵੇਰ 6 ਵਜੇ ਉਠਾ ਦੀ, ਤੇ ਸਵੇਰ 6 ਵਜੇ ਉਹਦੇ ਲਾਗੇ ਰੈਕਲਾ ਚਲਾ। ਯਾਰ ਇਹਦੇ ਮਹੱਲੇ 'ਚ ਫੌਤ ਕੀ ਹੋਈ, ਇੱਕ ਸਿਆਣਾ ਬੰਦਾ ਉੱਠ ਕੇ ਕਹਿੰਦਾ ਮੈਂ ਇਹਦਾ ਮੂੰਹ ਐਨੂੰ ਕਰਦਾ, ਕਹਿੰਦਾ ਕੀ ਗੱਲ, ਕੋਈ ਗੱਲ ਕਰਨੀ? ਆ ਇੱਕ ਬਰੀਕ ਜੁਗਤ ਭਾਜੀ, ਹਾਂਜੀ, ਆਪਣੇ ਬੱਚਿਆਂ ਨੂੰ ਨਵੀਆਂ ਕਿਤਾਬਾਂ ਲੈ ਕੇ ਦਿੱਤੀਆਂ ਤੇ ਕਹਿੰਦਾ ਹੁਣ 3-4 ਸਾਲ ਇਹਨਾਂ ਨਾਲ ਕੱਢਣੇ। ਯਾਰ ਇਹਦਾ ਬੱਚਾ ਪੜ ਰਿਹਾ, ਬਾਬਾ ਆਇਆ ਆਮ ਲਾਇਆ, ਤੇ ਉਹਨੂੰ ਕਹਿੰਦਾ ਉਹ ਹਾਲ ਤੱਕ ਆਇਆ ਹੀ ਨਹੀਂ। ਜੀ ਇੰਨੇ ਸੀ ਜਦੋਂ ਵਿਆਹ ਦੇ ਐਡੀ ਸੋਹਣੀ ਸ਼ੇਰਵਾਨੀ ਪਾਈ ਆ, ਥੱਲੇ ਤੱਕ ਸ਼ੇਰਵਾਨੀ ਆਈ, ਤੇ ਐਡਾ ਬੇਵਕੂਫ ਸ਼ੇਰਵਾਨੀ ਤਾਂ ਜੋ ਕਿਆ ਕਰਨ ਡਿਆ। ਵਿਆਹ ਤੇ ਸਾਲੀਆਂ ਨੂੰ ਦੁੱਧ ਪਿਲਾਉਣੀਆਂ, ਤਾਂ ਉਹਨੇ ਕਿਹਾ ਅੱਧ ਪਾ ਜਾਂਦਾ ਕਿ ਪਾ ਗਿਆ ਪੈਸੇ ਕੱਢ। ਯਾਰ ਵਿਆਹ ਤੇ ਕੁੱਟ ਖਾ ਲਈ ਆਪਣੇ ਅੱਬੇ ਕੋਲੋਂ ਹੀ। ਕਿਉਂ? ਉਹਨੂੰ ਕਹੇ ਮੈਂ ਬਾਬਾ ਢਾਂ ਜਾਣਾ। ਐਡਾ ਬੇਵਕੂਫਾ ਹੁੱਡ ਪੁੱਠਾ ਪਾ ਕੇ ਕਹੀ ਜਾਂਦਾ ਮੈਂ ਲੁਕਿਆ ਵਾ। ਯਾਰ ਡੈਵੋ ਵਾਲੇ ਵੀਡੀਓ ਬਣਾਉਣਾ ਤੇ ਉਹਨਾਂ ਅੱਗੇ ਐ ਕਰਕੇ ਕੁੱਟ ਖਾਂਦੇ। ਡਾਕਟਰ ਨੇ ਕਿਹਾ ਤੁਹਾਡਾ ਪੂਰਾ ਆਖਰੀ ਸਟੇਜ ਤੇ ਆ, ਤੇ ਘਾਰਾ ਗਾਣਾ ਲਾਇਆ ਕਿ ਮਸਤੀ ਕੇ ਦਿਨ ਹੈ ਚਲੋ ਝੂਮੇ। ਬੈਰੀ ਜਹਾਜ਼ 'ਚ ਬਹਿ ਗਿਆ ਭਾਈ, ਅੰਗਰੇਜ਼ ਉਹ 'ਚ ਫੁੱਲ ਇੰਜੋਏ ਕਰਨ ਦੇ ਤੇ ਆਪਣੀ ਜਾਮ ਨੂੰ ਦਵਾਈ ਮਾਰ ਕੇ ਵੀ ਦਿੰਦੇ। ਯਾਰ ਸੋਹਣਾ ਲੱਠੇ ਦਾ ਸੂਟ ਪਾਇਆ, ਆ ਨਵੇਂ ਜੁੱਤੇ ਪਾਈ। ਮੈਂ ਕਿਹਾ ਕਾਲੂ ਖੈਰ ਆ? ਕਹਿੰਦਾ ਹਾਂਜੀ। ਕਾਲੂ ਅੱਬੂ ਨੇ ਖੁਦਕੁਸ਼ੀ ਨਹੀਂ ਸੀ ਕੀਤੀ, ਜੀਓ ਵਾਲੇ ਆ ਰਹੇ ਇੰਟਰਵਿਊ ਲੈਣ। ਬੈਰੀ ਜਹਾਜ਼ 'ਚ ਰਹਿ ਗਿਆ ਵਾ, ਰਾਤ ਨੂੰ ਅੰਗਰੇਜ਼ਾਂ ਤੇ ਬੋਹੜ ਗਾ ਕੇ ਭਾਜੀ ਸੁਬਾਹ ਤਾਂ ਕੁਛ ਨਹੀਂ ਖਾਦਾ। ਯਾਰ ਬੈਰੀ ਜਹਾਜ਼ 'ਚ ਬਹਿ ਗਿਆ ਤੇ ਕਿਰਾਏ ਤੋਂ ਲੜ ਕੇ ਥੱਲੇ ਉਤਰ ਗਿਆ। ਯਾਰ ਬੈਰੀ ਚ ਬੈਠਾ, ਪੈਰ ਟੁੱਟ ਗਿਆ, ਮਤਲਬ ਕੋਈ ਤਰੀਕੇ ਨਾਲ ਸੜਕ ਤੱਕ ਲਾਇਆ ਯਾਰ। ਬੈਰੀ ਜਹਾਜ਼ 'ਚ ਗਵਾਚ ਗਿਆ ਬਸ। ਕਿਉਂ? ਤੇ ਅੰਦਰ ਕਜ਼ਨਾਂ ਨੂੰ ਫੋਨ ਕਰ ਕਰਕੇ ਆ ਮੈਂ ਝੰਡੇ ਲਾ ਕੇ ਖਲੋਤਾ। ਬੈਰੀ ਜਹਾਜ਼ 'ਚ ਬਹਿ ਗਿਆ, ਪੈਰ ਉਹਨੂੰ ਕੈਪਟਨ ਨੂੰ ਬਾਰ-ਬਾਰ ਪੁੱਛੀ ਜਾਵੇ ਆ ਪਾਣੀ ਨਾਲ ਨੀਆਂ ਨੇ ਬਹਿ ਜਾਣ ਜਹਾਜ਼ ਦੀਆਂ। ਯਾਰ ਬੈਰੀ ਜਹਾਜ਼ 'ਚ ਕੁੱਟ ਖਾ ਲਈ, ਉਹ ਤਾਂ ਫੋਨ ਕਰਕੇ ਆਪਣੇ ਕਦਰ ਨੂੰ ਕਹੀ ਜਾ ਯਾਰ ਮੈਂ ਗਵਾਚ ਗਿਆ, ਮੈਂ ਬਹੁਤੇ ਪਾਣੀ ਲੱਗ ਗਿਆ। ਯਾਰ ਆਪਣੇ ਕਸ਼ਨ ਨੂੰ ਕਹੀ ਪੈਰਾਡਾ ਨੂੰ ਛੱਡ ਕੇ ਬੈਰੀ ਜਹਾਜ਼ ਰਾਤ ਨਿੱਕੀ ਜਿਹੀ ਕਸ਼ਤੀ ਲੈ ਕੇ ਪਿੱਛਾ ਕਰਨ ਡਿਆ। ਉਹ ਯਾਰ ਪਾਇਲਟ ਕੋਲੋਂ ਕੁੱਟ ਖਾ ਲਈ ਜਹਾਜ਼ ਦੇ, ਉਹ ਕੀ ਹੁੰਦਾ ਉਹਨਾਂ ਦਾ, ਕੈਪਟਨ ਕੋਲੋਂ ਕੁੱਟ ਖਾ ਲਈ। ਉਹਨੂੰ ਕਹਿੰਦਾ ਯਾਰ ਇਹਨੂੰ ਐਂ ਕਰੀ ਜਾਣਾ ਜੀ, ਟਾਈਮ ਹੀ ਦੱਸ ਦੇ ਕੀ ਹੋ ਗਿਆ। ਭਾਈ ਜਹਾਜ਼ ਦਾ ਜਿਹੜਾ ਉਹ ਅਗਲਾ ਫਰਸ਼ ਨਹੀਂ ਹੁੰਦਾ, ਉੱਥੇ ਛਾਪਰ ਦੀ ਗੁੱਡੀ ਬਣਾ ਕੇ ਡਾਂਦੇ ਆ। ਛਾਪਰ ਦੀ ਗੁੱਡੀ ਬਣਾਈ, ਜਿਹੜੀ ਜਹਾਜ਼ ਦੀ ਅਗਲੀ ਨੁੱਕਰ ਜਿਹੜੀ ਹੁੰਦੀ ਐ ਸਿੰਘ ਉੱਥੇ ਬੜਾ ਸੋਹਣਾ ਨਹਾ ਧੋ ਕੇ ਆਪਣੀ ਬ੍ਰੈਂਡ ਟੰਗੀ ਹੋਈ। ਉਹ ਪੈਲਟ ਕਰਾ ਥੱਲੇ ਆ ਬਸ। ਯਾਰ ਪਾਇਲਟ ਕੋਲੋਂ ਕੁੱਟ ਖਾ ਲਈ, ਕੈਪਟਨ ਕੋਲੋਂ ਕਹਿੰਦਾ ਇੱਧਰ ਨੂੰ ਨਾ ਕੱਢੀ, ਇੱਧਰ ਨੂੰ ਉੱਚਾ ਹੀ। ਉਹ ਜਿਹੜਾ ਬੈਰੀ ਜਹਾਜ਼ 'ਚ ਕਲੱਬ ਜਿਹਾ ਹੁੰਦਾ, ਡਾਂਸ ਕਰ ਰਹੇ ਉੱਥੇ ਅੰਗਰੇਜ਼ ਸਿੱਟਾਂ ਪੀ ਰਹੇ, ਮਾੜਾ ਮਾੜਾ ਨਿਜ਼ਾਮ ਕਰ ਰਹੇ,
ਤੇ ਉੱਥੇ ਦਰਵਾਜ਼ਾ ਵੱਢਦੇ ਹੀ ਕਹਿੰਦੇ ਆ ਕੀ ਧੂੰਆਂ ਹੀ ਧੂੰਆਂ। ਯਾਰ ਕੋਈ ਬੰਦਾ ਭੱਲੇ ਖਾਂਦਾ ਹੋਵੇ ਨਾ, ਉਹ ਭੱਲਿਆਂ ਚੋਂ ਕਿਤੇ ਉਹਦੀ ਚਮਚੀ ਜੋ ਹਾਈਡ ਕੇ ਥੱਲੇ ਜਾਂਦੀ ਕਿ ਪਕੌੜੀ ਡਿੱਗ ਜਾਣਾ ਤੇ ਇਦਾਂ ਦਾ ਬੱਚਾ ਨਿਕਲੇ ਭਾਈ ਮੈਂ ਚੱਕ ਲਵਾਂ। ਯਾਰ ਥੱਲੇ ਉਹ ਜਹਾਜ਼ ਨੂੰ ਐ ਕਰਨ ਡੇ ਆ ਸਾਰੇ ਕਰੈਕਟਰ ਕੋ 200 250 ਬੰਦਾ ਕਹਿੰਦਾ ਓਏ ਚਲੋ ਇੱਥੇ ਤੁਮਸੇ ਕੋ ਚੱਲ ਕੇ। ਯਾਰ ਕੈਪਟਨ ਦੇ ਕਮਰੇ ਭੱਜ ਕੇ ਜਾ ਕੇ ਕਹਿੰਦਾ ਓਏ ਇੱਥੇ ਮਾਰਨਾ ਨਹੀਂ, ਬਾਹਰ ਤੇ ਕਿੱਡੀ ਸੋਹਣੀ ਬਾਤ ਚੱਲਣ ਡਈ। ਥੱਲੇ ਜਿੱਥੇ ਇੰਜਨ ਚੱਗ ਨਹੀਂ ਬਾਲਦੇ ਹੁੰਦੇ ਉੱਥੇ ਜਾਂਦੇ ਆ ਹੱਥ ਚਾਲੂ ਫੜ ਕੇ। ਕਹਿੰਦਾ ਜ਼ਰਾ ਭੁੰਨ ਕੇ ਖਾਂਦੇ ਆ। ਹੱਲੇ ਜਹਾਜ਼ ਉੱਤੇ ਹੀ ਗਿਆ ਤੈਨੂੰ ਇਹ ਰੋਸਟਰ ਨੂੰ ਮੱਛੀਆਂ ਦਾ ਪੈਕਟ ਦੇ ਕੇ ਆਂਦਾ ਇੱਕ ਸਾਰੇ ਨੂੰ। ਓ ਯਾਰ ਪਾਇਲਟ ਕੋ ਗੁੱਡ ਖਾ ਲਈ ਉਹਨੇ ਰੇਸ ਦੇ ਕੇ ਜਾ ਆਇਆ ਕੀਤਾ ਕਹਿੰਦਾ ਓਏ ਪਿਛਲੇ ਬੰਦੇ ਅੱਗੇ ਬਣਾ ਲਾ ਗੋਚਾ ਹੋ ਗਏ। ਯਾਰ ਇਹਨੇ ਇਤਨੀ ਥੱਕੀ NGO ਬਣਾਈ, ਸਲਾਬ ਸੇ ਦੁਕਾਨ ਜਾ ਕੇ ਸਿਰਫ ਮੱਛੀਆਂ ਵੰਡਣ ਡਿਆ। ਬੈਰੀ ਚਾਚ ਨਾ ਸੋਹਣਾ ਪੈਰ ਲਮਕਾ ਕੇ ਮਜ਼ੇ ਲੈਣ ਡਿਆ ਤੇ ਕੋਈ ਵੱਡੀ ਮੱਛੀ ਐਵੇਂ ਜਾ ਕੇ ਡਿੱਗੀ ਤੇ ਇਧਰੋਂ ਦੇਖ ਕੇ ਫੇਰ ਵਿੱਚ ਸੁੱਟਦਾ। ਮੈਂ ਕਿਹਾ ਕਰਨਾ ਜੇ ਕੈਪਟਨ ਨੂੰ ਪਤਾ ਲੱਗਾ ਫੇਰ ਇਦੋਂ ਉਹਨੂੰ ਬਚਾਵ ਚ ਨਹੀਂ ਯਾਰ। ਮੈਂ ਇੱਕਦਮ ਬੈਰੀ ਜਹਾਜ਼ ਚ ਰੋਲਾ ਪਾਤਾ ਸਮੁੰਦਰ ਦਾ ਪਾਣੀ ਵੇਖ ਕੇ ਕਹਿੰਦਾ ਓਏ ਉਹ ਮੋਟਰ ਬੰਦ ਕਰ ਦਿਓ। ਕਿੱਥੇ ਕਿੱਥੇ ਪਾਣੀ ਆ ਗਿਆ। ਯਾਰ ਯਕਦਮ ਬੈਠੇ ਬੈਠੇ ਜਹਾਜ਼ ਸਿੱਧਾ ਕੈਪਟਨ ਕੋ ਚਲਾ ਗਿਆ ਜਾ ਕੇ ਨਾ ਓਏ ਪਿੱਛੋਂ ਕਿਰਾਇਆ ਹੋ ਗਿਆ ਯਾਰ। ਓਏ ਕਾਹਦਾ ਕਿਰਾਇਆ ਯਾਰ। ਔਰ ਜਿੱਥੇ ਸਾਰੀਆਂ ਚੀਜ਼ਾਂ ਚੂਜ਼ਾਂ ਚਿਪਸਾਂ ਲੇਜ਼ਰ ਨਿਜ਼ਾਮ ਨਹੀਂ ਮਿਲਦਾ, ਕੈਪਟਨ ਨੂੰ ਜਾ ਕੇ ਕਹਿੰਦੇ ਮੇਰਾ ਉੱਥੇ ਖਾਤਾ ਲਵਾ ਦੇ। ਯਾਰ ਇੰਜ ਕਰਕੇ ਜਹਾਜ਼ 'ਚ ਬੈਠਾ ਬੈਰੀ ਜਹਾਜ਼ 'ਚ ਬੈਠਾ ਤੇ ਫਟਾਫਟ ਕੈਪਟਨ ਨੂੰ ਜਾ ਕੇ ਤਾਂ ਉਹ ਭਾਈ ਕਹਿੰਦਾ ਤੈਨੂੰ ਪਤਾ ਨਹੀਂ ਕਿ ਗਟਰ ਭਰੇ ਆ। ਯਾਰ ਬੈਰੀ ਜਹਾਜ਼ 'ਚ ਬੈਠਾ ਤੇ ਕੈਪਟਨ ਨੂੰ ਕਹਿੰਦਾ 10 ਮਿੰਟ ਟੂਬ ਸੁੱਟ ਕੇ ਢਾਲ ਮਾ ਲਾ ਭਾਈ ਦੇਖੇ ਤੂੰ ਕਿੱਥੇ ਰਹਿ ਜਾਣਾ। ਇਹਨੇ ਟੂਬ ਸੁੱਟੀ ਉਹ ਤੇਜ਼ ਕਰਕੇ ਲੈ ਗਏ। ਐਂਕਰ ਜੀ ਮੈਰੀ ਜਹਾਜ਼ ਚ ਬੈਠਾ ਦਾਨਿਸ਼ ਵੀ ਰੋਕ ਗਿਆ। ਮੈਂ ਕਿਹਾ ਕੀ ਹੋਇਆ ਐਡਾ ਥੋੜੀ ਪੁਆ ਕਹਿੰਦਾ ਮੋਬਾਈਲ ਗਵਾ ਰਿਹਾ। ਓ ਮੈਂ ਇੱਥੇ ਤੇ ਢੋਲ ਮੀਆਂ ਵਾਲੀ ਮੈਂ ਇੱਥੇ ਤੇ ਢੋਲ ਮੀਆਂ ਵਾਲੀ ਚੰਗੀ ਲੱਗਦੀ ਦੀ ਕਮੀਜ਼ ਤੇਰੀ ਖਾਲੀ ਮੇਰੇ ਆਵੇ ਮਾਇਆ ਦੋ ਪੱਤਰ ਮਲੋਕਾਂ ਦੇ ਅਸੀਂ ਤੈਨੂੰ ਮਿਲਨੇ ਆ ਦਿਲ ਸੜਕ ਦੇ ਲੋਕਾਂ ਦੇ ਸਾਲੋ ਬੇਟੀਆਂ ਤੇ ਨਹੀਂ ਮੇਰਾ ਬਣ ਲੋ ਸ਼ਕਲਾਨਾ ਚੱਲ ਬਣਾਇਆ ਸੋਨਾ ਬੜ ਸੋਇਆ ਮਲਾਨਾ। ਮਿੱਠਾ ਜੀ ਉਹ ਸੁਣਾ ਦਿਓ ਜਿਹੜਾ ਬਾਹਰ ਬੈਠੇ ਤੁਸੀਂ ਮੈਨੂੰ ਸੁਣਾ ਰਹੇ ਸੀ। ਲਓ ਜੀ ਤੁਹਾਨੂੰ ਸੀਰੀਅਸ ਗਾਣਾ ਹਾਏ ਸੁਣਾਉਣਾ। ਹਾਏ ਸੀਰੀਅਸ ਦਿਲੋਂ ਹੋ ਕੇ ਸੁਣਾਉਣਾ ਵਾ। ਇੱਥੋਂ ਗਲੇ ਚੋਂ ਆਵਾਜ਼ ਕੱਢਣੀ, ਗਲੇ ਚੋਂ ਇੱਥੋਂ ਆਵਾਜ਼ ਕੱਢਣੀ ਆ। ਅੱਛਾ ਭਰਾਵਾ ਬਟਨ ਖੋਲ ਲਾ ਨਾ, ਇੱਥੋਂ ਆਵਾਜ਼ ਕੱਢਣੀ ਆ। ਆਪ ਤੱਗੇ ਪਿੱਛੇ ਚੰਗੀ ਤਰ੍ਹਾਂ ਹੈ ਇੱਥੋਂ ਆਵਾਜ਼ ਕੱਢਣੀ ਆ। ਬਟਨ ਖੋਲ ਕੇ ਆ ਚੰਗੀ ਤਰ੍ਹਾਂ ਇੱਥੋਂ ਗਲੇ ਚੋਂ ਆਵਾਜ਼ ਆਵੇ ਤੇਰੇ। ਚੱਲ ਹਾਂ ਚੜ ਕੇ ਮਿੱਠਾ ਜੀ ਜਿਹੜਾ ਚੜ ਕੇ ਉਤੋਂ ਦੀ ਬਣਾ ਜਾ ਕੇ ਵੀ ਜਰਾ ਵਜਾਉਣੀ ਨਹੀਂ। ਹਾਂ ਚੱਲ ਮਿੱਠੇ ਹਾਂ ਵਾਹ ਵਾਹ। ਅਕੇਲੇ ਹੈ ਲੈ ਦੇ ਚਲੇ ਆਓ जहाँ हो अकेले चले आओ जहाँ हो कहाँ आवाज दे तुमको की गलती बज गया तेरे ਨਹੀਂ ਓਏ ਚਲੋ ਭਾਈ चीजा करते हैं ਨਹੀਂ ਚੇਜਾ ਨਹੀਂ ਤੁਸੀਂ ਬੜਾ ਸਰੂਰ ਹੋਂਦੇ ਯਾਰ। ਮੈਂ ਚੱਲ ਗਾਣੇ ਦੇ ਐਕਸਪ੍ਰੈਸ਼ਨ ਦੇ ਰਿਹਾ ਸੀ। ਤੇਰੇ ਗਾਣੇ 'ਚ ਬੋਲੇ ਸੀ ਯਾਰ। ਚੱਲ ਯਾਰ ਮਿੱਠੇ ਉਦਾਂ ਹੀ ਇੱਥੇ ਚੜ ਕੇ ਆ ਜਾ। ਚਲੋ ਭਾਈ ਹਾਂ ਨਹੀਂ ਕੀ ਅਸੀਂ ਸ਼ਾਇਦ ਇਦਾਂ ਦੇ ਕੁੱਤੇ ਨੂੰ ਨਾਲ ਦਾ ਕੁੱਤਾ ਨਾ ਕਹੇ ਨਾ ਉਹ ਦੰਦੀ ਵੜ ਕੂਗਾ ਓਏ ਗੋਟ ਸੁੱਜੇ ਯਾਰ ਇਦਾਂ ਦੇ ਕੁੱਤੇ ਨੂੰ ਨਾ ਨਾਲ ਦਾ ਕੁੱਤਾ ਭੌਂਕਦੇ ਕਹਿੰਦਾ ਵੋ ਓਏ ਵੋ ਓਏ ਵੋ। ਇੱਕ ਬੰਦੇ ਨੂੰ ਜਾ ਕੇ ਕਹਿੰਦਾ ਸਰ ਮੈਨੂੰ ਇੱਕ ਮੌਕਾ ਦੇ ਦਿਓ। ਉਹਨੇ ਇੱਥੋਂ ਪੁੱਟ ਕੇ ਦੇ ਦਿੱਤਾ ਕਹਿੰਦਾ ਨਾ ਭੱਜਾਏ। ਇਦਾਂ ਦਾ ਕੁੱਤਾ ਨਾ ਭੌਂਕਦਾ ਲੰਬੀ ਆਵਾਜ਼ ਕਰਦਾ ਬੂ ਬੂ ਓ ਬੂ। ਬੇਟਾ ਜੀ ਇੱਕ ਮੇਰੇ ਦਿਲ ਛੋਟਾ ਜਿਹਾ ਗਾਣਾ ਹੈ ਇਹ ਜੇ ਕੁੱਤੇ ਦੀ ਭੌਂਕਦੀ ਇੱਕ ਲਹਿਦਾ ਵੀ ਆਵਾਜ਼ ਨਿਕਲਦੀ। ਇਹੋ ਜਿਹਾ ਕੁੱਤਾ ਨਾ ਇਹ ਵੀ ਬੇਟਾਈਮਾ ਹੀ ਨਿਕਲ ਕੇ ਬਾਅਦ ਚ ਲੱਤ ਘਸੀਟ ਕੇ ਆਉਂਦੇ ਆ। ਯਾਰ ਮੈਂ ਇਦਾਂ ਦਾ ਕੁੱਤਾ ਨਾ ਭੌਂਕ ਕੇ ਆਲੇ ਦੁਆਲੇ ਪੜਦੇ ਐਵੇਂ ਕਿ ਮੈਂ ਖਾਲੀ ਭੌਂਕ ਕੇ ਨਾ ਐ ਨਹੀਂ ਮੈਂਦੀ ਨਾਮ ਯਾਰੋ ਸ਼ਰਾਬੇ ਉਹ ਨਾ ਸੱਚੀਆਂ ਦਾ ਹੁੰਦਾ ਓ
ਨਸ਼ਾ ਸੱਜਣਾ ਦਾ ਹੁੰਦਾ ਐਵੇਂ ਬਦਨਾਮੀ ਯਾਰੋ ਉਹ ਐ ਬਦਨਾਮ ਯਾਰੋ ਸ਼ਰਾਬ ਦਾ ਨਸ਼ਾ ਬੜਾ ਪੈਣਾ ਤੁਸੀਂ ਪੁੱਠੀ ਗੁਜ਼ਾਰਾ ਕਰ ਲੋ ਨਾ ਸਿਰਦਾ ਪੀਓ ਨਾ ਸ਼ਰਾਬ ਪੀਓ ਨਾ ਪਗ ਪਿਓ ਸਾਦਾ ਪਾਣੀ ਪੀ ਕੇ ਆਪਣੀ ਜ਼ਿੰਦਗੀ ਨੂੰ ਇੰਜੋਏ ਕਰੋ ਐਵੇਂ ਬਦਨਾਮ ਯਾਰੋ ਸ਼ਰਾਬੇ ਉਹ ਨਸ਼ਾ ਸੱਜਣਾ ਦਾ ਹੁੰਦਾ ਉਹ ਨਸ਼ਾ ਸੱਜਣਾ ਦਾ ਹੁੰਦਾ ਇਦਾਂ ਦੇ ਭੇਡ ਨੂੰ ਨਾਲ ਦਾ ਭੇਡੂ ਕਵੇ ਨਾ ਮੈਂ ਤੇਰੇ ਪੱਠੇ ਕਹੂੰ ਨਾ ਨਾ। ਇਹੋ ਜਿਹਾ ਕੁੱਤਾ ਨਾ ਦੇਖੀ ਭੋਗਦਾ ਨਾਲ ਮੱਖੀਆਂ ਵੀ ਖਾਈ ਜਾਂਦਾ। ਇਦਾਂ ਦੇ ਕੱਛੂ ਕੁੰਮੇ ਨੂੰ ਆਪਣਾ ਖੋਲ ਨਾ ਪੂਰਾ ਵੇ ਤਾਂ ਖੋਲ ਨੂੰ ਤੇਲ ਦੇ ਕੇ ਚੜਾਉਂਦੇ ਹੁੰਦੇ। ਇਹਨੇ ਕੱਚੂ ਕੁਮਾ ਆਪਣਾ ਖੋਲ ਕਿਰਾਏ ਤੇ ਵੀ ਦੇ ਦਿੱਤਾ, ਅੱਗੋਂ ਉਹਦੀ ਧੌਣ ਨਿਕਲੀ ਹੁੰਦੀ, ਪਿੱਛੋਂ ਕਿਰਾਏਦਾਰ ਦੀ ਨਿਕਲੀ। ਇਦਾਂ ਦਾ ਕੱਚੂ ਕੁੰਮਾ ਨਾ ਆਪਣਾ ਖੋਲ ਸੋਹਣਾ ਝਾੜ ਕੇ ਸਵੈਟਰ ਨੂੰ ਪਾਉਣ ਦਿੰਦਾ। ਬੈਰੀ ਜਾ ਚ ਪਈ ਸਾਰੇ ਅੰਗਰੇਜ਼ ਕੋ ਕਰੀ ਹੋਈ ਐ ਤੇ ਪਿੱਛੇ ਲੱਗਦੇ ਚਾਦਰ ਬੜੇ ਦਦੀਆਂ ਨੂੰ ਜਾਂਦੇ ਆ ਕੱਚੂ ਕੁਮਾ ਲਿਆਂਦਾ ਇਹਨੇ ਤੇ ਵਿੱਚੋਂ ਕੱਚੂ ਕੁਮਾ ਕੱਢ ਕੇ ਨਾ ਉਹਦੇ ਖੋਲ ਤੇ ਥੱਲੇ ਸੇਵੀਆਂ ਪਾ ਕੇ ਉੱਤੇ ਫੇਰ ਕੱਚੂ ਕੁਮਾ ਲਾ ਕੇ ਨਾਲ ਦੇ ਕਰ ਦਿੰਦੇ। ਬ੍ਰੇਡ ਬਣਾ ਕੇ ਇਦਾਂ ਦਾ ਕੱਚੂ ਕੁੰਮਾ ਆਪਣਾ ਖੋਲ ਲਾ ਕੇ ਸਾਈਡ ਤੇ ਰੱਖਿਓ, ਪੁੱਛਣਾ ਕਿ ਭਾਈ ਪਾਣੀ ਬਹੁਤ ਪੈ ਗਿਆ। ਯਾਰ ਸਾਰੇ ਅੰਗਰੇਜ਼ ਅੰਦਰ ਡਾਂਸ ਕਰਨ ਦੇ, ਬੈਰੀ ਜਹਾਜ਼ ਦੇ ਇੰਜੋਏ ਕਰਨ ਦੇ। ਇੱਕ ਅੰਗਰੇਜ਼ ਨੇ ਇਹਦੇ ਕੋ ਆਈ, ਕਹਿੰਦੀ ਪਲੀਜ਼ ਕਮ ਔਨ, ਕਹਿੰਦਾ ਓ ਭਾਈ ਇਹ ਦੇਸੀ ਬੰਦੇ ਸਾਡੇ ਕੋਲ ਨਹੀਂ ਹੁੰਦਾ। ਕੈਂਕਰ ਜੀ ਬੈਰੀ ਜਹਾਜ਼ ਭਾਈ ਉਹ ਓਪਰਾ ਗਾ ਰਹੇ ਤੇ ਗਾਣੂ ਜਾ ਕੇ ਆ ਮਾਈ ਕਤਰ ਹੁੰਦੀ। ਯਾਰ ਸਾਰੇ ਮੇਰੇ ਅੱਜ ਗਾਣਾ ਲਾਉਣੇ ਤੇ ਕਹਿੰਦਾ ਲੈ ਵੀ ਇਸ ਕੋਲੋਂ ਟੋਪਣਾ ਚ ਡੁੱਬਿਆ। ਇੱਕ ਕੁੜੀ ਨੇ ਨਾ ਦੂਰੋਂ ਨੋਨੀ ਨੂੰ ਇਸ਼ਾਰਾ ਕੀਤਾ ਤੇ ਉਹਨੂੰ ਜਵਾਬ ਨਹੀਂ ਦੇਦਾ, ਆਪਣੀ ਜੇਬ ਚ ਦਵਾਈਆਂ ਕੱਢ ਕੇ ਯਾਰ ਇੱਕ ਬੈਰੀ ਜਹਾਜ਼ ਤੇ 100 ਸਾਲ ਦੀ ਮਾਈ ਵੈਸੇ ਕਿਤੇ ਖਲੋਤੀ ਕਰੇ ਤੇ ਪਿੱਛੇ ਜਾ ਕੇ ਟਾਈਟੈਨਿਕ। ਇਹਨੂੰ ਕਿਸੇ ਨੇ ਸਮੁੰਦਰ ਦਾ ਪਾਣੀ ਬੜਾ ਨਮਕੀਨ ਹੁੰਦਾ ਤੇ ਬੈਰੀ ਜਹਾਜ਼ ਬੈਠਾ ਹੀ ਨਾ ਆਪਣੇ ਗੋਲ ਗੱਪੇ ਕੱਢ ਕੇ ਪਾਣੀ ਦਿਖਾ ਦਿੰਦਾ। ਉਹ ਅੰਗਰੇਜ਼ ਨਹੀਂ ਕਰਦੀ ਵਾਹ ਤੇ ਸੁਣ ਕੇ ਕਰਦਾ ਇੱਕਦਮ ਯਾਰ ਅੰਗਰੇਜ਼ੀ ਨਹੀਂ ਉਹ ਕਰਨ ਉਹ ਕਰਨ ਨਹੀਂ ਤੁਹਾਨੂੰ ਕਹਿੰਦਾ ਅਜ਼ਰਾ ਮਾਂ ਦੀ ਸ਼ਾਨ ਸੁਣਾ ਦਿਓ। ਉਹ ਅੰਗਰੇਜ਼ ਨਹੀਂ ਕਰਨ ਦੀ। ਉਹਦੀ ਉਹ ਮੁੱਕੀ ਨਹੀਂ ਤੇ ਆਪਣਾ ਦੌੜਾ ਸ਼ੁਰੂ ਕਰਤਾ। ਉੱਥੇ ਚੱਲਾ ਮੇਰਾ ਜੀਓ ਟੋਲਾ ਪਿਆ। ਉਹ ਅੰਗਰੇਜ਼ ਨਹੀਂ ਕਹਿੰਦਾ ਓ ਯਾ ਤੇ ਪਿੱਛੇ ਦੇ ਕਹਿੰਦਾ ਹੋ ਇੱਕ ਅੰਗਰੇਜ਼ ਨਹੀਂ ਕਰਨੀ ਤੇ ਪਿੱਛੇ ਗਲੋ ਕਰਨਾ। ਅੰਗਰੇਜ਼ ਨਹੀਂ ਭਾਈ, ਫੁੱਲ ਮੱਧਮ ਰੋਸ਼ਨੀ ਹਲਕਾ ਹਲਕਾ ਮੂਸੀਕੀ ਦਾ ਸਮਾਂ ਤੇ ਉਹ ਗਾ ਰਹੀ ਤੇ ਵੱਡਾ ਕਾਲੂ ਤੇ ਛੋਟਾ ਕਾਲੂ ਪਿੱਛੇ ਖਲੋ ਕੇ ਆਹੋ ਨਹੀਂ ਆਹੋ ਯਾਰ ਅੰਗਰੇਜ਼ੀ ਦੀ ਬੜੇ ਅੱਛੇ ਮੂਡ ਚ ਗਾਣੇ ਆਪਣੇ ਭਰਾ ਨੂੰ ਪੈਸੇ ਦੇ ਕੇ ਜਾ ਨੇਪਾਲ ਲੈ ਕੇ ਆ। ਕਿੱਦਾਂ ਬੇਟੇ ਇੱਕ ਵਾਰੀ ਭਾਈ ਪੈਰਿਸ ਚ ਓਪਰਾ ਸੁਣ ਰਿਹਾ, ਪੈਰਿਸ ਚ ਉਹ ਕਰਨ ਦੀ ਤੇ ਵੱਡਾ ਕਾਲੂ ਤੇ ਛੋਟਾ ਕਾਲੂ ਆਪਸ ਸ਼ਾਇਰੀ ਚੈੱਕ। ਯਾਰ ਅੰਗਰੇਜ਼ੀ ਨਹੀਂ ਗਾਉਂਦੇ ਤੇ ਆਪਣੇ ਭਰਾ ਨੂੰ ਕਹਿੰਦਾ ਓਏ ਭਾਈ ਇਹ ਅੰਗਰੇਜ਼ਾਂ ਦੀ ਨੂਰਾ ਸਿਸਟਰ ਆ। ਯਾਰ ਕੀ ਇਹ ਚਵਲਾ ਮਾਰਦੇ ਆ ਉਹਨੂੰ ਕਹਿੰਦਾ 30 ਗ੍ਰਾਮ ਆ ਯਾਰ। ਉਹ ਯਾਰ ਐਂਕਰ ਕਿੱਧਰ ਗਿਆ? ਐਂਕਰ ਜੀ ਆ ਗਈ ਐਂਕਰ ਯਾ ਲਾਲ ਪਾਪਾ ਐਂਕਰ ਨਹੀਂ ਆਵੇ ਪੁੱਪਾ। ਨਹੀਂ ਵੀ ਭਾਈ ਗਿਆ ਉਹ ਕਰਨ ਦੀ ਇਦਾਂ ਕਰਦੀ ਤੇ ਉਹਦੀ ਮੁੱਠੀ 'ਚ 50 ਰੁਪਏ ਫੜਾਉਂਦੇ।
ਗ੍ਰੈਣੀ ਕਰਨੀ ਤੈਨੂੰ ਕਹਿੰਦਾ ਮਹਿੰਦੀਆਂ ਵੀ ਕਰ ਲੈਂਦੇ ਆ ਮਹਿੰਦੀ ਦਾ ਵੀ ਕੀ ਲੈਣਾ ਉਹ ਕਰਨ ਦੇ ਵੀ ਉਹ ਕਰਨ ਦੇ ਤੇ ਮੂੰਹ 'ਚ 50 ਰੁਪਏ ਫਸਾ ਪਿਆ ਯਾਰ ਗਾਉਣ ਲਈ ਤੇ ਉਹ ਜਾ ਕੇ ਤਾਂ ਜੀ ਭਾਤ ਪੂਰ ਕਿਤੇ ਕੋਲੇ ਪੱਕਾ ਦੀ ਭਾਤ ਤੇ ਡਰ ਗਏ ਲਓ ਦੋਨੇ ਜੀ ਜਾਂਦੇ ਜਾਂਦੀਆਂ ਬਾਰਾਂ ਦਾ ਸਭ ਦੀ ਜ਼ਿੰਦਗੀ ਉਸਤਾਦ ਨੂੰ ਡੈਡੀਕੇਟ ਕਰ ਯਾਰ ਉਸਤਾਦ ਜੀ ਨੂੰ ਕੁਛ 100 ਪੁੱਛੇ ਡੈਡੀ ਕੇ ਉਸਤਾਦ ਜੀ ਨੂੰ ਅਸੀਂ ਕਰ ਸਕਦੇ ਆ ਓਏ ਵੱਡੀ ਉਹ ਕਰਨ ਦੇ ਮੈਨੂੰ ਐਂਟ ਵੀ ਜਾ ਰਿਹਾ ਪ੍ਰੋਰ ਉਹ ਕਰਨ ਦੇ ਕੁੜੀ ਵੀ ਉਹ ਇਦਾਂ ਕਰਨ ਦੇ ਉਹਨੇ ਬਾਅਦ ਚੁੱਪ ਕੀਤੀ ਤੇ ਉਹਨੂੰ ਕਹਿੰਦੀ ਮੈਨੂੰ ਦਾਵਾ ਦੇ ਹੁਣ ਮੈਨੂੰ ਬੁਲਾ ਭਾਈ ਉਹ ਫੁੱਲ ਲਗਾ ਰਹੀ ਆਪਣੇ ਮੂੰਹ ਐਂ ਜੋ ਨੇ ਮੌਲ ਬਣਿਆ ਪਿਆ ਮਿੱਠਾ ਜੀ ਐਂ ਆਡੀਅנס ਚੁੱਪ ਕਰਕੇ ਬੈਠੀ ਤੇਰੇ ਸੁਮਾਰੇ ਤਾਂ ਪਿੱਛੇ ਬੈਠਾ ਕਰ ਚੱਕ ਦੇ ਉਹ ਕਹਿੰਦੀ ਤੇ ਪਿੱਛੇ ਕਹਿੰਦਾ ਲਓ ਇਹਨੇ ਤੌਲਾ ਭੁਲਾਤਾ ਬਾਈ ਤੱਕ ਨਹੀਂ ਰਾਵੇ ਕਰਦੇ ਨਾ ਤੱਕ ਨਹੀਂ ਰਾਵੇ ਛੇਤੀ ਘਰ ਰਾਵੇ ਸਾਨੂੰ ਤੇਰੇ ਵੇਖਣੇ ਦਾ ਚਾਅ ਸਾਵੇਂ ਲਾਵੇ ਛੇਤੀ ਕਰਿਆ ਸ਼ਾਮ ਪੈ ਗਿਆ ਵਿਆਹ ਦਾ ਸ਼ਾਮ ਪੈ ਗਿਆ ਬਲ ਦਿਨ ਦੀਵੇ ਮਾਹੀ ਮੇਰਾ ਜੀਵੇ ਰੁਕ ਰੁਕ ਆਂਦਾ ਏ ਸਾਹ ਅੱਲਾ ਜਾਣੇ ਵਕਤ ਕਜ਼ਾ ਸ਼ਾਮ ਪੈ ਗਿਆ ਆ ਜਾਓ ਜਲਦੀ ਦੁਬਈਓਂ ਨਹੀਂ ਤੇ ਇੱਥੇ ਲੁੱਟ ਪੁੱਟ ਕੇ ਖਾ ਜਾਣਗੇ ਤੁਹਾਨੂੰ ਆ ਜਾ ਸ਼ਾਮ ਚੱਲਦੇ ਪਾਕਿਸਤਾਨ ਜ਼ਿੰਦਾਬਾਦ